अस्सलाम वालेकुम जी। ਸਾਡੇ ਨਾਲ ਹੈ ਜੀ ਸਾਡੇ ਵੱਡੇ ਭਾਈ ਬਾਈ ਇਲਿਆਸ ਰਾਣਾ ਸਾਹਿਬ। ਇਹਨਾਂ ਦੇ ਕੋਲ ਇੱਕ ਨਾ ਚੁਟਕਲਾ ਆਇਆ, ਲਤੀਫਾ ਆਇਆ ਜੀ। ਕਿਸੇ ਵਕਤ ਜਦੋਂ ਪੁਰਾਣੇ ਵਕਤਾਂ 'ਚ ਲੋਕ ਜਾਂਦੇ ਹੁੰਦੇ ਸੀ ਨਾਨਕੀ ਸ਼ੱਕ ਲੈ ਕੇ, ਕਈ ਦਿਨ ਰਹਿੰਦੇ ਹੁੰਦੇ ਸੀ। ਹੁਣ ਤਾਂ ਖੈਰ ਇੰਨਾ ਟਾਈਮ ਹੀ ਹੈ ਨਹੀਂ ਲੋਕਾਂ ਕੋਲ, ਪਰ ਉਸ ਵਕਤ ਜਦੋਂ ਜਾਂਦੇ ਹੁੰਦੇ ਸੀ, ਅਸੀਂ ਤਾਂ ਆਪ ਜਾਂਦੇ ਰਹੇ ਹਾਂ। 4-4 ਦਿਨ ਤਾਂ ਅਸੀਂ ਵੀ ਰਹਿ ਕੇ ਆਉਂਦੇ ਰਹੇ ਹਾਂ। ਪਰ ਹੁਣ ਦੌਰ ਜਿਹੜਾ ਨਾ 4 ਘੰਟਿਆਂ ਵਾਲਾ ਵੀ ਨਹੀਂ ਰਿਹਾ। ਅਤੇ ਉਸ ਦੌਰ ਦੀ ਗੱਲ ਆ ਜੀ ਕਿ ਇੱਕ ਨਾਨਕੀ ਸ਼ੱਕ ਬੰਦੇ ਲੈ ਕੇ ਗਏ ਸੀ। ਅਤੇ ਉੱਥੇ ਚੂੰਕਿ ਇੰਨਾ ਪਤਾ ਨਹੀਂ ਸੀ ਲੋਕਾਂ ਨੂੰ, ਅਤੇ ਸਾਦੇ ਜਿਹੇ ਕੰਮ ਹੁੰਦੇ ਸੀ। ਡੋਲੂ ਪਾ ਕੇ ਪਾਣੀ ਛਾਣੀ, ਰੋਟੀ ਪਾਣੀ ਜੋ ਵੀ ਖਿਲਾਉਂਦੇ ਹੁੰਦੇ ਸੀ। ਅਤੇ ਉਹ ਥੋੜ੍ਹਾ ਜਿਹਾ ਕਿੱਸਾ ਇਹਨਾਂ ਕੋਲ ਸੁਣਨਾ, ਉਹ ਨਾਨਕੀ ਸ਼ੱਕ ਗਏ ਹੋਏ ਬੰਦਿਆਂ ਨਾਲ ਜਿਹੜਾ ਵਾਕਿਆ ਪੇਸ਼ ਹੈ ਸੀ, ਉਹ ਸਾਨੂੰ ਬਾਈ ਹੁਣੀ ਆਪਣੀ ਜ਼ਬਾਨੀ ਸੁਣਾਉਣਗੇ ਜੀ। ਬਸ ਇੰਨਾ ਹੀ ਹੈ ਜੀ ਕਿ ਇਹਦਾ ਇਕੱਠ ਸੀਗਾ ਤੇ ਬੰਦੇ ਬੈਠੇ ਸੀ। ਚੌਲ ਖਾਣਾ ਵੀ ਉਦੋਂ ਚੌਲ ਹੀ ਹੁੰਦਾ ਸੀ ਜ਼ਿਆਦਾ, ਬਾਕੀ ਦੇ ਚੌਲ ਸਭ ਤੋਂ ਬੜੀ ਸਗਾਤ ਹੁੰਦੀ ਸੀ। ਤੇ ਉਹ ਮੁੰਡੇ 2-3 ਜਿਹੜੇ ਸੀ ਨਾ, ਉਹ ਵਰਤਾਵੇ ਸੀ, ਉਹ ਜਿਹੜੇ ਦਿੰਦੇ ਸੀ ਪਾ ਕੇ, ਤੇ ਬਾਬੇ ਖਾਂਦੇ ਸੀ। ਤੇ ਇੱਕ ਮੁੰਡਾ ਆਇਆ, ਮਤਲਬ ਪਹਿਲਾਂ ਉਹਨੇ ਕਿਹਾ ਜੀ ਕਿ ਮਿੱਠੇ ਚੌਲ ਜੇ ਕਿਸੇ ਨੇ ਲੈਣੇ ਤਾਂ ਵੀ ਲੈ ਲਓ। ਮਿੱਠਿਆਂ ਵਾਲੇ ਨੇ ਆ ਕੇ ਉਹ ਕੱਲ ਆਇਆ। ਮੁੜ ਕੇ ਲੂਣ ਵਾਲਾ ਆ ਗਿਆ ਇੱਕ, ਵੀ ਲੂਣ ਵਾਲੇ ਚੌਲ, ਵੀ ਲੂਣੇ ਚੌਲ ਜਿਹਨੇ ਲੈਣੇ ਲੈ ਲਓ। ਉਹ ਇੱਕ ਥੋੜਾ ਜਿਹਾ ਕੋਈ ਪੜਿਆ ਸੀ ਵਿੱਚ, ਥੋੜਾ ਸ਼ੋਖਾ ਸੀ। ਉਹਨੇ ਮੁੜ ਕੇ ਆ ਕੇ ਆਖਰ ਤੇ ਨਮਕੀਨ ਚੌਲਾਂ ਦੀ ਲਾਤੀ ਆਵਾਜ਼। ਉਹ ਇੱਕ ਬਾਬੇ ਨੇ ਕਿਹਾ ਵੀ ਲੈ ਵੀ ਦੂਏ ਤਾਂ 2 ਖਾ ਲਏ ਆ, ਤੇ ਇਹ ਹੁਣ ਨਵੀਂ ਆਈਟਮ ਆਈ ਆ ਨਮਕੀਨ ਵਾਲੀ, ਇਹ ਵੀ ਦੇਖਣੀ ਚਾਹੀਦੀ ਆ ਜ਼ਰੂਰ, ਇਹਨੂੰ ਵੀ ਲੈਣਾ ਚਾਹੀਦਾ। ਉਹਨੇ ਕਿਹਾ ਯਾਰ ਪਾ ਇਹਦੇ ਵਿੱਚ ਨਮਕੀਨ ਵੀ। ਉਹਨੇ ਜਦੋਂ ਨਮਕੀਨ ਚੌਲ ਪਾ ਦਿੱਤੇ ਉਹਦੇ ਵਿੱਚ, ਤਾਂ ਉਹ ਕਹਿੰਦਾ ਉਹ ਭੈਣ ਹੀ ਆ ਵਿਆ, ਇਹ ਤਾਂ ਮੈਂ ਅੱਗੇ ਖਾ ਗਿਆ। ਇਹ ਤੂੰ ਕਹਿੰਦਾ ਕੀ ਮਾਮਰਾ ਲਿਆ ਤੂੰ, ਇਹ ਤਾਂ ਕਹਿੰਦਾ ਮੈਂ ਅੱਗੇ ਖਾਈ ਬੈਠਾ। ਉਹ ਤਾਂ ਰੂਸੇ ਤਾਂ ਉਦੋਂ ਵੀ ਬਥੇਰੇ ਹੁੰਦੇ ਸੀ, ਮੈਂ ਨਹੀਂ ਉਹਦੇ ਵਿਆਹ ਜਾਣਾ, ਏਦਾਂ ਹੋਣੀ ਜੇ ਹੁਣ। ਉਹ ਰੋਸਾ ਤਾਂ ਫਿਰ ਬਹੁਤਾ ਜਾਗਦਾ ਹੁੰਦਾ ਸੀ, ਬਹੁਤ ਜਾਗਦੇ ਹੁੰਦੇ ਸੀ ਵੀ ਇਹਦੇ ਵਿਆਹ ਨਹੀਂ ਜਾਣਾ ਜੀ, ਇਹਨੇ ਏਦਾਂ ਕੀਤੀ ਸੀ ਸਾਡੇ ਨਾਲ। ਹਾਂ, ਤੇ ਫਿਰ ਕੋਈ ਵੀ ਆ ਬੜਾ ਮਸ਼ਹੂਰ ਵੀ, ਚਾਹੇ ਕਿਹੜਾ ਤਾਂ ਕਿਹੜਾ ਹੀ ਸਹੀ, ਉਹ ਵੀ ਵਿਆਹ ਦਾ ਹੀ ਮਾਮਲਾ। ਇਹਦਾ ਕੋਲ ਹੈ ਨਹੀਂ ਸੀ ਬੰਦੇ ਦੇ, ਤੇ ਨਿਆਣੇ ਨੂੰ ਉਹਨੇ ਲੈ ਗਿਆ, ਵਿਆਹ ਚਲਾ ਗਿਆ ਉਹਨਾਂ ਦੇ। ਰੋਟੀ ਰਾਟੀ ਖਾ ਲਈ, ਉਹਨੇ ਕਿਹਾ ਹੁਣ ਖਿਸਕਣ ਦਾ ਕੋਈ ਬਹਾਨਾ ਬਣਾਈਏ। ਉਹ ਨਿਆਣਿਆਂ ਨੂੰ ਸਿਖਾਇਆ ਸੀਗਾ। ਉਹ ਕੋਠੇ ਤੇ ਚਾੜ ਕੇ ਨਾ, ਤੇ ਉਹ ਲੱਗ ਪਏ ਬਨੇਰੇ ਦੇ ਨਾਲ ਅੱਡੀਆਂ ਮਾਰਨ ਉੱਤੋਂ ਨਿਆਣੇ। ਤੇ ਉਹ ਥੱਲੇ ਹੁਣ ਉਹਨੇ ਆਵਾਜ਼ ਦਿੱਤੀ ਵੀ ਕਿਹੜਾ ਹੋਈ। ਉਹਨੇ ਕਿਹਾ ਚੱਲ ਫਿਰ ਕਿਹੜਾ ਤਾਂ ਕਿਹੜਾ ਹੀ ਸਹੀ, ਚੱਲੇ ਆ ਅਸੀਂ ਰੋਜ਼। ਰੌਲਾ ਨੇਦੇ ਦਾ ਸੀ। ਅਸੀਂ ਕਹਿੰਦਾ ਹੁਣ ਕਿਹੜੇ ਹੋ ਗਏ, ਚੰਗਾ ਫਿਰ ਅਸੀਂ ਚੱਲੇ ਆ ਹੁਣ। ਉਹ ਸਾਡੇ ਇਲਾਕੇ ਦਾ ਉਧਰ ਸਿੱਖ ਮਿਲੇ ਤਾਂ ਉਹ ਸਾਨੂੰ ਬੁਲਾਵੇ ਤਾਂ ਅਸੀਂ ਉੱਥੇ ਪਹੁੰਚ ਜਾਵਾਂਗੇ ਉਹਨਾਂ ਦੇ ਕੋਲ। ਜੇ ਬੁਲਾਉਣਗੇ ਤਾਂ ਅਸੀਂ ਜਾਵਾਂਗੇ। अस्सलाम वालेकुम, सत श्री अकाल, प्रणाम जी। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਸਰਗੋਦਾ 91 ਸ਼ਮਾਲੀ ਪਿੰਡ ਦੇ ਵਿੱਚ, ਜਿੱਥੇ ਸਾਡੀ ਇੱਕ ਰਾਜਪੂਤ ਬਰਾਦਰੀ ਦੇ ਬੰਦੇ ਦੇ ਨਾਲ ਗੱਲਬਾਤ ਆ ਜੀ, ਜਿਹੜੇ ਤਹਿਸੀਲ ਨਵਾਂ ਸ਼ਹਿਰ ਹੁਣ ਤਾਂ ਜ਼ਿਲ੍ਹਾ ਬਣ ਗਿਆ ਜੀ, ਉਹਦੇ ਪਿੰਡ ਕਮਾਮ 'ਚੋਂ ਉੱਠ ਕੇ ਆਇਆ ਜੀ। ਇਹਨਾਂ ਨਾਲ ਆਪਾਂ ਗੱਲਬਾਤ ਸਾਂਝੀ ਕਰਦੇ ਹਾਂ ਕਿ ਜਦੋਂ 47 ਦਾ ਵੇਲਾ ਸੀ ਉਦੋਂ ਇਹਨਾਂ ਦੀ ਉਮਰ ਕਿੰਨੀ ਸੀਗੀ, ਔਰ ਇਹ ਜਿੱਥੇ ਰਹਿੰਦੇ ਸੀ ਉਹਦੇ ਆਲੇ ਦੁਆਲੇ ਕਿਹੜੇ ਪਿੰਡ ਸੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਨਾਂ ਜੀ ਆਪਣਾ? ਮਨਜ਼ੂਰ ਅਹਿਮਦ। ਵਾਲਦ ਸਾਹਿਬ ਦਾ ਕੀ ਨਾਂ ਸੀ? ਅਮਾਨਤ ਖਾਂ। ਅੱਛਾ ਜੀ। ਰਾਜਪੂਤ ਆਪਣੀ ਬਰਾਦਰੀ ਸੀ, ਤੇ ਗੋਤ ਕੀ ਸੀ ਆਪਣੀ? ਕੋੜੇਵਾ। ਹਾਂ ਜੀ। ਕਿੰਨੀ ਉਮਰ ਸੀ ਆਪਣੀ ਜੀ 47 ਵੇਲੇ? ਜਦ 47 ਤੋਂ ਆਇਆ ਜੀ 15-16 ਸਾਲ ਦੀ ਮੇਰੀ ਉਮਰ ਥੀ। ਤਕੜੇ ਸੀਗੇ ਫਿਰ? ਹਾਂ ਜੀ, ਮੈਨੂੰ ਹੋਸ਼ ਆਉਦੋਂ ਦੀ ਸਾਰੀ ਹੋਸ਼। ਹਾਂ ਜੀ। ਆਲੇ ਦੁਆਲੇ ਪਿੰਡ ਜਿਹੜੇ ਮੈਨੂੰ ਸਾਰਿਆਂ ਦੇ ਨਾਂ ਹੁਣ ਵੀ ਯਾਦ ਹੈ। ਅੱਛਾ। ਹਾਂ ਜੀ। ਦੱਸੋ ਤਾਂ ਕਿਹੜੇ ਪਿੰਡ ਸੀ? ਲੋਧੀਪੁਰ ਚ ਰਾਈ थे सारे। अच्छा। कटारों च अपने को मुसलमान थे, को हिंदू थे गए। अच्छा। पर सुकोपर च को सिख थे गए, को फकीरां दे घर थे गए। ते बाकी फिर सुकोपर दे परे नाल हो गया महूदपुर, उत्थे सारे सिख थे गए। सोढियां भी सारे सिख थे गए। ते
ਹੇੜੀਆਂ 'ਚ ਵੀ ਤਕਰੀਬਨ ਹਿੰਦੂ ਸਾਰੇ ਸੀਗੇ। ਠੀਕ ਹੈ। ਫਿਰ ਆ ਗਿਆ ਜੀ ਇੱਧਰ ਰੈਪਰ। ਰੈਪਰ ਵੀ ਸਾਰਾ ਸਿੱਖਾਂ ਦਾ ਥਾ। ਅੱਛਾ। ਕਰਨਾਣਾ ਵੀ ਸਿੱਖਾਂ ਦਾ ਹੀ ਥਾ। ਹੂੰ। ਤੇ ਕਰਨਾਣੇ ਦੇ ਨਾਲ ਜੀ ਫਿਰ ਆਪਣੇ ਚਾਲਾਂ ਆ ਗਈਆਂ। ਚਾਲਾਂ ਸਾਡੇ ਨਾਲੇ ਦੀਆਂ 2 ਮਰੱਬਿਆਂ ਤੇ ਸਾਡੇ ਪਿੰਡ ਤੇ। ਠੀਕ ਹੈ ਜੀ। ਚਾਲਾਂ ਵੀ ਸਾਰੀਆਂ ਸਿੱਖਾਂ ਜੱਟਾਂ ਦੀਆਂ ਥੀਆਂ। ਠੀਕ ਹੈ। ਮੂਸਾਫਰ ਵੀ ਆਪਣੇ ਸਿੱਖਾਂ ਦਾ ਹੀ ਥਾ। ਠੀਕ ਹੈ ਜੀ। ਇਹ ਪਿੰਡ ਸੀਗੇ ਆਪਣੇ ਸਾਡੇ ਆਲੇ ਦੁਆਲੇ। ਹਾਂ ਜੀ। ਅੱਛਾ, ਆਪਣਾ ਪਿੰਡ ਦਾ ਨਾਂ ਕਮਾਮ ਸੀਗਾ। ਹਾਂ ਜੀ। ਤੇ ਆਪਣੇ ਪਿੰਡ ਵਿੱਚ ਕਿਹੜੀਆਂ ਕੌਮਾਂ ਬੈਠੀਆਂ ਸੀ? ਲੋਹਾਰ ਤਰਖਾਣ ਜਿਹੜੇ ਸਿੱਖ ਸੀਗੇ, ਅੱਛਾ ਜੀ। ਬਾਕੀ ਸੁਨਿਆਰੇ ਹਿੰਦੂ ਸੀਗੇ, ਹਾਂ। ਖੱਤਰੀ ਬਾਹਮਣ ਵੀ ਸੀਗੇ, ਠੀਕ ਹੈ। ਰਾਈ ਵੀ ਸੀਗੇ, ਬਾਕੀ ਰਾਜਪੂਤ ਬਰਾਦਰੀ। ਯਾਨੀ ਮੁਸਲਮਾਨ ਸੀਗੇ, ਜਿਹੜੇ ਬਾਕੀ ਸੀਗੇ ਉਹ ਆ ਸੀ ਆਪਣਾ ਲੋਹਾਰਾਂ ਤਰਖਾਣਾ ਕਰਨ ਵਾਲਾ ਕੰਮ ਜਿਹੜੀ ਸੀ ਸਿੱਖ ਜਾਂ ਹਿੰਦੂ ਉਹ ਸੀ ਗੈਰ ਉਹ ਮਸਲਮ ਦੇ। ਹਾਂ ਜੀ ਸਿੱਖ ਸੀਗੇ। ਆ ਉਹਨਾਂ ਦੇ ਨਾਂ ਵੀ ਮੈਨੂੰ ਪਤਾ। ਦੱਸੋ ਨਾਂ ਕੀ ਸੀ? ਸਾਡਾ ਜਿਹੜਾ ਲੋਹਾਰ ਸੀਗਾ ਉਹਦਾ ਨਾਂ ਹਜ਼ਾਰਾ ਸਿੰਘ ਸੀਗਾ। ਅੱਛਾ। ਉਹਦੇ 2 ਪੁੱਤਰ ਸੀਗੇ ਆਪਣੇ। ਇੱਕ ਦਾ ਨਾਂ ਜੋਗਿੰਦਰ ਸਿੰਘ ਸੀਗਾ, ਇੱਕ ਦਾ ਨਾਂ ਮਹਿੰਦਰ ਸਿੰਘ ਸੀਗਾ। ਹਾਂ ਹਾਂ। ਖੱਤਰੀ ਵੀ ਸੀਗੇ, ਖੱਤਰੀਆਂ ਦੀ ਜ਼ਮੀਨ ਸੀ ਬਾਹਮਣਾਂ ਦੀ। ਅੱਛਾ। ਉਹਨਾਂ ਨੇ ਬਾਗ ਲਾਇਆ ਸੀਗਾ ਪੂਰੇ ਮਰੱਬੇ 'ਚ। ਖੱਤਰੀਆਂ ਦਾ ਬਾਗ ਸੀਗਾ। ਹਾਂ ਜੀ। ਕਿਹੜੇ ਬੂਟੇ ਸੀਗੇ? ਅੰਬ ਦੇ, ਅੰਬਾਂ ਅੰਬਾਂ ਦੇ। ਦੇ ਬੂਟੇ ਸੀਗੇ। ਹਾਂ ਜੀ। ਅੱਛਾ। ਤੁਸੀਂ ਤਾਂ ਫਿਰ ਤੋੜਨ ਜਾਂਦੇ ਹੋਣੇ ਆ। ਨਾ ਜੀ ਤੋੜ ਤਾਂ ਨਹੀਂ, ਮੁੱਲ ਲਿਆਈ ਦੇ ਤੇ ਉਹ ਬਾਗ ਵਿਕ ਜਾਂਦਾ। ਮੁੱਲ ਲਿਆਂਦਿਆਂ ਦਾ ਸਵਾਦ ਨਹੀਂ ਆਉਂਦਾ ਹੈਗਾ, ਜਿਹੜਾ ਤੋੜ ਕੇ ਖਾਣ ਦਾ। ਨਹੀਂ ਨਹੀਂ ਉਹ ਵੀ ਚੋਰੀ। ਚੋਰੀ ਨਹੀਂ ਤੋੜੇ। ਅੱਛਾ। ਇਹ ਨਹੀਂ ਕੰਮ ਕੀਤਾ ਹੈ। ਠੀਕ ਹੈ। ਮੁੱਲ ਹੀ ਲਿਆਂਦੇ ਆ। ਘਰਦਿਆਂ ਦਾ ਡਰ ਹੋਣਾ ਨਾ, ਹਾਂ ਜੀ। ਘਰ ਦੇ ਵੀ ਟੰਬੇ ਮਾਰਨਗੇ ਤੇ- ਅੰਬ ਆ ਗਿਆ। ਬਸ ਇਹ ਆਤੇ ਨਾ ਸੋਈ ਜੀ ਚੋਰੀ ਦੀ। ਅੱਛਾ। ਅੰਬ ਆਪਣੇ ਨਹੀਂ ਬਾਬਾ, ਇਹ ਛੋਟੇ ਬਚਪਨ ਦੇ ਉਮਰ ਦੇ ਵਿੱਚ ਇਹ ਚੋਰੀਆਂ ਨਹੀਂ, ਇਹਨਾਂ ਨੂੰ ਆਪਾਂ ਕਹਿੰਦੇ ਇਹ ਸ਼ਰਾਰਤਾਂ ਹੁੰਦੀਆਂ ਆ। ਤੇ ਨਾ ਇਹ ਕੰਮ ਹੈ ਹੀ ਨਾ ਸਹੀ ਸਾਡੇ 'ਚ। ਸਾਡੇ ਜਿੰਨੇ ਵੀ 20-25 ਘਰ ਰਾਜਪੂਤਾਂ ਦੇ ਤੇ ਨਾ ਸਾਡੇ ਪਾਸੇ, ਹੂੰ। ਸਾਰੇ ਹੀ ਭਲੇ ਮਾਨਸ ਸੀਗੇ, ਰੱਜ ਭਲੇ ਮਾਨਸ। ਇਹ ਹੋ ਨਹੀਂ ਸਕਦਾ ਵੀ ਰਾਜਪੂਤ ਹੋਵੇ ਤਾਂ ਭਲਾ ਮਾਨਸ ਹੋਵੇ। ਨਾ ਜੀ ਨਾ, ਨਾ ਹਜਮ ਨਹੀਂ ਹੁੰਦੀ ਹੈਗੀ। ਨਾ ਜੀ ਨਾ। ਹਾਂ। ਬਹੁਤ ਉਹ ਸਾਰੇ। ਵੀ ਘੋੜੇ ਵਾ। ਤੇ ਦੂਸਰੇ ਪਾਸੇ ਦੇ ਰਾਜਪੂਤ ਉਹ ਸੀਗੇ, ਹਾਂ। ਲੋਕਾਂ ਦੇ ਪੱਠੇ ਵੀ ਵੱਢ ਲਿਆਣੇ, ਹੋਰ ਵੀ ਚੋਰੀ ਕਰ ਲੈਣੇ, ਉਹ ਸ਼ਰਾਰਤੀ ਤੇ। ਆਹ ਤਾਂ ਜੀ ਬੜੀ ਅਜੀਬੋ-ਗਰੀਬ ਮੈਨੂੰ ਗੱਲ ਸੁਣਾਈ ਆ ਵੀ ਬੜੇ ਸ਼ਰੀਫ ਸੀਗੇ ਰਾਜਪੂਤ। ਵੀ ਸਮਝੋ ਗੱਲ ਬਾਹਰ ਆ ਸਾਡੀ ਤਾਂ। ਤੇ ਸਾਡਾ ਪਾਸਾ ਸਾਰਾ ਰਾਜਪੂਤਾਂ ਦਾ ਭਲੇ ਮਾਨਸਾਂ ਦਾ ਥਾ। ਹਾਂ ਜੀ। ਦੂਈ ਤਰਫ ਜੀ 2 ਤਰਫਾਂ ਦੀ ਨਾ ਪਿੰਡ ਦੀਆਂ, ਹਾਂ। ਉਹ ਰਾਜਪੂਤ ਸ਼ਰਾਰਤੀ ਸੀਗੇ ਬਹੁਤ। ਹਾਂ। ਉਹ ਚਾਹੇ ਉਹ ਚੋਰ ਵੀ ਕਹਿ ਲੋ, ਚਾਹੇ ਜੋ ਜਿਹੜਾ ਵੀ ਕੰਮ, ਸ਼ਰਾਬੀ ਕਬਾਬੀ ਵੀ ਸੀਗੇ ਉਹ। ਆਪਣੇ ਜੀਆਂ ਚੋਂ ਕੋਈ ਚੜ੍ਹਦੇ ਬੰਦੇ ਦਾ ਨਾਂ ਦੱਸੋ। ਸਾਡੇ ਜੀਆਂ ਜੋ ਸਾਡੇ ਆਪਣੇ ਕਬੀਲੇ ਚੋਂ। ਸਾਡੇ ਬਾਪ ਦਾ ਨਾਂ ਸੀਗਾ ਅਮਾਨਤ ਖਾਂ। ਅੱਛਾ। ਤੇ ਚਾਚਾ ਸਾਡਾ ਇੱਕ ਇਹਨਾਂ ਦਾ ਦਾਦਾ ਗੁਲਾਮ ਮੁਹੰਮਦ ਥਾ। ਹੂੰ। ਤੇ ਉਹ ਤੇ ਛੋਟਾ ਜਿਹੜਾ ਉਹ ਦਿਲਾਵਰ ਖਾਂ ਸੀਗਾ। ਇਹ 3 ਭਰਾ ਸੀਗੇ। ਲੰਬੜਦਾਰੀ ਕਿਹਦੇ ਕੋਲ ਸੀ? ਲੰਬੜਦਾਰੀ ਸੀਗੀ ਸਾਡੇ ਆਪਣੇ ਮਾਮੇ ਦੇ ਪੁੱਤ ਕੋਲ। ਕੀ ਨਾਮ ਸੀ ਉਹਦਾ? ਉਹ ਬਾਬੂ ਖਾਂ ਸੀਗਾ। ਇੱਧਰ ਆ ਕੇ ਫੌਤ ਹੋ ਗਿਆ। ਠੀਕ। ਹਾਂ ਜੀ। ਹਾਂ ਜੀ, ਉਹ ਸਾਡੇ ਨਾਨਕੇ ਆ। ਅੱਛਾ, ਹੁਣ ਕਿੱਥੇ ਬੈਠੇ ਆ? ਹੁਣ 39 'ਚ ਬੈਠੇ ਆ ਸਮੁੰਦਰੀ। 7 ਲੰਬੜਦਾਰ ਤੇ ਪਿੰਡ 'ਚ ਸਾਡੇ ਜੀ। ਤੁਹਾਡੇ ਉਸ ਕਮਾਮ ਪਿੰਡ ਦੇ 7 ਲੰਬੜਦਾਰ 7 ਸੀਗੇ? ਲੰਬੜਦਾਰ। ਐਡਾ ਵੱਡਾ ਪਿੰਡ ਸੀ? ਹਾਂ ਜੀ। ਅੱਛਾ। 3 ਰਾਈ ਸੀਗੇ, 4 ਰਾਜਪੂਤ ਥੇ, ਅੱਛਾ। 3 ਚੌਕੀਦਾਰ ਸੇ। ਵਾਹ ਜੀ ਵਾਹ, ਕੀ ਬਾਤ ਆ। ਆ ਉਹ ਤਾਂ ਫਿਰ ਸ਼ਹਿਰ ਹੀ ਹੋਇਆ ਪਿੰਡ। ਹਾਂ ਜੀ, ਕਸਬਾ ਸੀਗਾ ਠੀਕ ਠਾਕ। ਹਾਂ ਜੀ। ਉੱਥੇ ਕੋਈ ਮੇਲਾ ਮੂਲਾ ਵੀ ਦੇਖਣ ਗਏ? ਕਿਸੇ ਜਗ੍ਹਾ ਮੇਲੇ ਵੀ ਲੱਗਦੇ ਹੁੰਦੇ ਸੀ? ਮੇਲਾ ਲੱਗਦਾ ਤਾਂ ਕਰਿਆਮ 4 ਦਿਨ ਮੇਲਾ ਰਹਿੰਦਾ ਥਾ। ਹਾਂ, ਉਹਦੇ ਬਾਰੇ ਦੱਸੋ। ਉਹ ਮੇਲਾ ਠੀਕ ਠਾਕ ਲੱਗਦਾ ਤਾਂ, ਕਬਾਲੀ ਹੁੰਦੀ ਥੀ। ਰੋਸ਼ਨੀ ਜਿਹਨੂੰ ਕਹਿੰਦੇ ਸੀ ਕੋਈ। ਰੋਸ਼ਨੀ ਉਹ ਲੁਧਿਆਣੇ ਹੁੰਦੀ ਥੀ। ਅੱਛਾ। ਹਾਂ ਜੀ, ਰੋਸ਼ਨੀ ਦੇਖੀ ਹੈ ਮੈਂ। ਇੱਕ ਕਰਿਆਮ ਵਾਲੇ ਮੇਲੇ ਦੇ ਬਾਰੇ ਦੱਸੋ, ਕਿਹੜੇ ਪੀਰ ਦਾ ਮੇਲਾ ਲੱਗਦਾ? ਉਹ ਜੀ ਉਹਦਾ ਨਾਂ ਸੀਗਾ ਫਜ਼ਲ ਲਾਈ। ਅੱਛਾ। ਉਹ ਦੇਖ ਲਓ ਪਹਿਲਾਂ ਤਾਂ ਆ ਰੇਲਵੇ ਦੇ ਵਾਲਿਆਂ ਨਾਲ ਕੁਲੀ ਸੀਗਾ। ਹਾਂ ਹਾਂ। ਉਹਨੇ ਜਿਹਦਾ ਵੀ ਸਮਾਨ ਲੈਣਾ ਉਹ ਪੈਸੇ ਕਿਸੇ ਤੇ ਨਹੀਂ ਲੈਣੇ, ਸਮਾਨ ਚੱਕ ਕੇ ਪਹੁੰਚਾ ਦੇਣਾ ਜਿੱਥੇ ਅਗਲੇ ਨੇ ਕਹਿਣਾ। ਰਾਏ ਲੀਲਾ ਹੀ ਕਰਨਾ। ਹਾਂ, ਰਾਹੇ ਲੀਲਾ ਹੀ ਕਰਨਾ। ਉਹ ਫਿਰ ਫੌਤ ਹੋ ਗਿਆ ਆਪਣੇ। ਫਿਰ ਉੱਥੇ ਉਹ ਨਾਲੇ ਦਫਨਾਇਆ। ਫਿਰ ਉਹਦੇ ਨਾਂ ਤੇ ਮੇਲਾ ਚੱਲਦਾ ਥਾ। ਉਹਦੇ ਲੋਕ ਬੰਦਾ ਸੀ ਫਿਰ। ਹਾਂ ਜੀ, ਉਹਦੇ ਘਰ ਵਾਲੀ ਦਾ ਨਾਂ ਸੀਗਾ ਹੱਸੀ। ਉਹ ਬੜਾ ਯਾਦ ਆ ਤੁਹਾਨੂੰ? ਹਾਂ ਜੀ, ਉਹ ਸੀਗੀ ਮਸਾਣੀ ਦੀ। ਅੱਛਾ। ਆਹੋ, ਇਹਨਾਂ ਦਾ ਫਿਰ ਮਸਾਣੀ ਇਹਨਾਂ ਦਾ ਤਲਕ ਸੀ ਬਹੁਤ। ਹਾਂ ਜੀ, ਉਹ ਹੱਸੀ ਮੇਲਾ ਕਰਵਾਉਂਦੀ ਹੁੰਦੀ ਸੀ ਜੀ। ਹਾਂ ਜੀ, ਉਹ ਅਸੀਂ ਹਰ ਸਾਲ ਮੇਲੇ ਤੇ ਜਾਈਦਾ ਸਰ। ਹਾਂ ਜੀ।
ਕੀ ਰੌਣਕਾਂ ਹੁੰਦੀਆਂ ਸੀ ਮੇਲੇ ਦੀਆਂ ਉਦੋਂ? ਕੁਆਲੀ ਸਾਰੇ ਜੀ, ਕੁਆਲੀ ਵੀ ਨਕਲੀਏ ਸਾਰੇ ਰਾਗ ਰੰਗ ਸਾਰੇ ਹੁੰਦੇ ਤੇ। ਨਹੀਂ ਕਬੱਡੀ ਕਬੱਡੀ ਕੋਈ ਨਾ ਹੁੰਦੀ। ਹਾਂ ਬਾਕੀ ਸ਼ੁਗਰ ਮੋਲ ਹੁੰਦਾ ਆ ਟੱਗੇ ਟੁੱਗੇ ਆਪਣੇ ਗੱਡੀਆਂ ਦੜਾਣੀਆਂ। ਦੱਸਦੇ 15-16 ਸਾਲ ਦੀ ਤੁਹਾਡੀ ਉਮਰ ਸੀਗੀ, ਕੋਈ ਸਕੂਲ ਦਾ ਮੂੰਹ ਵੀ ਦੇਖਿਆ ਕਿ ਨਹੀਂ? ਮੈਂ 5 ਜਮਾਤਾਂ ਉਧਰ ਪਾਸ ਕਰਕੇ ਆਇਆ ਇੱਧਰ। ਅੱਛਾ, ਹਾਂਜੀ ਠੀਕ ਹੈ, ਫਿਰ ਤਾਂ ਚੰਗੇ ਰਹਿ ਗਏ। ਹਾਂਜੀ। ਆਪਣੇ ਕੋਈ ਟੀਚਰ ਜਿਹੜੇ ਪੜ੍ਹਾਉਣ ਵਾਲੇ ਉਹਨਾਂ ਦਾ ਕੀ ਨਾਂ ਆ? ਸਾਡੇ ਜਿਹੜੇ ਪਿੰਡ 'ਚ ਪੜ੍ਹਾਉਣ ਵਾਲੇ ਤੇ ਟੀਚਰ ਜੀ, ਇੱਕ ਕਰੀਹੇ ਦਾ ਸੈਯਦ ਹੈਗਾ, ਉਹ ਨਵਾਬ ਸ਼ਾਹ ਹੈਗਾ। ਅੱਛਾ। ਦੂਆ ਆਪਣੇ ਖੱਤਰੀ ਥੇਗਾ, ਉਹਦਾ ਨਾਂ ਹੇਮਰਾਜ ਥੇਗਾ। ਹੇਮਰਾਜ। ਬਾਬਾ ਜੀ ਕੁੱਟਦੇ ਹੁੰਦੇ ਸੀ? ਲੈ ਜੀ ਹੋਰ। ਅੱਛਾ ਬਾਬਾ ਜੀ, ਤੁਹਾਡੇ ਕਿਹੜੇ ਨਾਲ ਪੜ੍ਹਦੇ ਹੁੰਦੇ ਸੀ ਮੁੰਡੇ, ਉਹ ਆਪਣੇ ਮੁਸਲਮਾਨਾਂ ਤੋਂ ਇਲਾਵਾ ਹੋਰ ਵੀ ਹੈਗੇ ਸੀ, ਸਿੱਖਾਂ ਜਾਂ ਖੱਤਰੀਆਂ ਦੇ? ਹਾਂਜੀ ਪੜ੍ਹਦੇ ਹੁੰਦੇ ਤੇ ਨਾਲੇ। ਉਹਦਾ ਨਾਮ ਬੇਲੀਆਂ ਦੇ ਆਪਣੇ ਦੇ ਨਾ ਤਕਰੀਬਨ ਜੀ ਉਹਨਾਂ ਦੇ ਤਾਂ ਹੁਣ ਮੈਨੂੰ ਯਾਦ ਨਹੀਂ। ਇੱਕ ਨਵੇਂ ਸ਼ਹਿਰ ਮੇਰੇ ਨਾਲ ਪੜ੍ਹਦਾ ਹੁੰਦਾ ਤਾਂ, ਉਹ ਸਨਾਬੇ ਦਾ ਹੈਗਾ, ਉਹਦਾ ਨਾਂ ਹਰਬੰਸ ਹੈਗਾ। ਉਹ ਮੇਰੇ ਨਾਲ ਪੜ੍ਹਦਾ ਹੁੰਦਾ ਤਾਂ 5ਵੀਂ 'ਚ। ਇਹ ਜਲੰਧਰ ਤੇ ਹੁਸ਼ਿਆਰਪੁਰ ਜਿਹੜਾ ਨਾ, ਇਹ ਉਸ ਵਕਤ ਵੀ ਪੜ੍ਹਿਆ ਲਿਖਿਆਂ ਦਾ ਜ਼ਿਲ੍ਹਾ ਗਿਣਿਆ ਜਾਂਦਾ ਸੀਗਾ। ਹਾਂਜੀ ਇਦਾਂ ਹੀ ਆ ਨਾ ਜੀ? ਬਿਲਕੁਲ। ਅੱਛਾ, ਤੁਸੀਂ ਮੈਨੂੰ ਦੱਸੋ ਵੀ ਪਿੰਡ ਵਿੱਚ ਆਪਣਾ ਰਹਿਣ ਸਹਿਣ ਕਿੱਦਾਂ ਸੀਗਾ? ਰਹਿਣ ਸਹਿਣ ਸਾਡਾ ਜੀ ਬਹੁਤ ਠੀਕ ਠਾਕ ਸੀਗਾ। ਸਾਡੇ ਨਾਨਕਿਆਂ ਦਾ ਸਾਡੀ ਹਵੇਲੀ ਇਕੱਠੀ ਸੀਗੀ। ਅੱਛਾ। 24 ਘੰਟੇ ਦਿਨ ਰਾਤ ਇੱਕੋ ਥਾਂ ਰਹਿੰਦੇ ਤੇ, ਨਾਨਕੇ ਵੀ ਤਾਂ ਅਸੀਂ ਵੀ। ਹਾਂਜੀ ਹਾਂਜੀ। ਤੇ ਜ਼ਿਮੀਂਦਾਰਾ ਰਾਜ ਕਰਦੇ ਤੇ, ਦੋਵੇਂ ਘਰ ਸਾਡੇ ਬਡਾਰੂ ਵੀ, ਨਾਨਕਿਆਂ ਸਾਡੇ ਨੇ ਵੀ। ਤੇ ਜ਼ਿਮੀਂਦਾਰਾ ਸਾਡਾ ਆਲੇ ਦੁਆਲੇ ਪਿੰਡਾਂ 'ਚ, ਸਿੱਖਾਂ ਦੇ ਪਿੰਡਾਂ 'ਚ ਮਸ਼ਹੂਰ ਸੀਗਾ। ਸਿੱਖ ਮੰਨਦੇ ਤੇ ਵੀ ਹਾਂ ਰਾਜਪੂਤ ਕੰਮ ਕਰਦੇ ਆ ਜ਼ਿਮੀਂਦਾਰਾ। ਹਾਂ। ਉਹ ਕਿਹੜੀ ਗੱਲੋਂ ਮਸ਼ਹੂਰੀ ਸੀ ਆਪਣੀ ਇੰਨੀ? ਇਹ ਜ਼ਿਮੀਂਦਾਰੇ ਦੀ। ਜ਼ਿਮੀਂਦਾਰੀ ਦੇ ਤਾਂ ਹੋਏ, ਕਿਹੜੀ ਸ਼ੈ ਬਹੁਤੀ ਬੀਜਦੇ ਸੀ ਜਿਹੜੀ ਜ਼ਿਆਦਾ ਪੈਦਾਵਾਰ ਦਿੰਦੀ ਸੀ? ਮਸ਼ਹੂਰੀ ਕਿਸੇ ਗੱਲ ਤੋਂ ਹੀ ਹੁੰਦੀ ਆ? ਫਸਲਾਂ ਸਾਰੀਆਂ ਹੁੰਦੀਆਂ ਤੀ ਜੀ, ਕਮਾਦ ਵੀ ਹੁੰਦਾ ਤਾ, ਕਪਾਹ ਵੀ ਹੁੰਦੀ ਤੀ, ਮੱਕੀ ਵੀ ਬਥੇਰੀ ਹੁੰਦੀ ਤੀ, ਠੀਕ ਆ। ਤੇ ਮੂੰਗਫਲੀ ਵੀ ਬਥੇਰੀ ਹੋਣੀ। ਅੱਛਾ। ਹਾਂਜੀ ਹਾਂਜੀ। ਮੂੰਗਫਲੀ ਤਾਂ ਇਧਰ ਲੁਧਿਆਣੇ ਵਾਲੀ ਸਾਈਡ ਤੇ, ਜਿਹੜਾ ਸਾਹਨੇਵਾਲ ਵਾਲੀ ਸਾਈਡ ਤੇ ਵੀ ਬਹੁਤ ਲੋਕ ਬੀਜਦੇ। ਉਧਰ ਰੇਤਲ ਜਿਹਾ ਇਲਾਕਾ ਸੀ ਦਰਾਹੇ ਵਾਲੀ ਸਾਈਡ, ਦਰਾਹੇ ਵਾਲੀ ਸਾਈਡ ਤੇ। ਹਾਂਜੀ। ਆਪਣੀਆਂ ਰਿਸ਼ਤੇਦਾਰੀਆਂ ਕਿਹੜੇ ਕਿਹੜੇ ਪਿੰਡਾਂ 'ਚ ਸੀ? ਸਾਡੀ ਰਿਸ਼ਤੇਦਾਰੀ ਆਪਣੇ ਇੱਧਰ ਲਗੜੋਏ 'ਚ, ਲਗੜੋਆ ਇਹ ਤਹਿਸੀਲ ਨਵਾਂ ਸ਼ਹਿਰ 'ਚ ਹੀ ਥਾ। ਇੱਧਰ ਲੁਧਿਆਣੇ 'ਚ ਆ ਗਏ ਸੀੜੇ। ਹਾਂਜੀ ਸੀੜੇ ਬਾਜੜੇ। ਤਾਂ ਬਾਕੀ ਕਰਿਆਮ 'ਚ ਵੀ ਰਿਸ਼ਤੇਦਾਰੀ ਤੀ ਸਾਡੀ। ਤੁਹਾਡੇ ਪਿੰਡ ਜਿਹੜਾ ਕਮਾਮ ਆ ਨਾ, ਇਹਦਾ ਮੈਨੂੰ ਬਹੁਤ ਬੰਦਿਆਂ ਨੇ ਕਿਹਾ ਵੀ ਕਮਾਮ ਦਾ ਕੋਈ ਬੰਦਾ ਲੱਭੋ, ਦਾ ਇੰਟਰਵਿਊ ਕਰੋ। ਸਾਡੇ ਮਤਲਬ ਏਰੀਆ 'ਚੋਂ ਬਹੁਤ ਮੁਸਲਮਾਨ ਲੋਕ ਉੱਠ ਕੇ ਗਏ ਆ, ਚੜ੍ਹਦੇ ਪੰਜਾਬ ਤੋਂ, ਜਾਣੀ ਇੰਡੀਆ ਵਾਲੀ ਸਾਈਡ ਤੋਂ ਬੜਿਆਂ ਲੋਕਾਂ ਨੇ ਫਰਮਾਇਸ਼ ਕੀਤੀ ਸੀ ਤੁਹਾਡੇ ਪਿੰਡ ਦੀ। ਠੀਕ ਹੈ। ਸਾਡੇ ਲਾਗੇ ਉਹ ਜਿਹੜੀਆਂ ਚਾਲਾਂ ਥੀਆਂ ਨਾ, ਉਹ ਸਿੱਖ ਸਮਝ ਪਈ ਸਾਡੇ ਬਜ਼ੁਰਗਾਂ ਨੂੰ ਪੀਰਾਂ ਵਾਂਗ ਸਮਝਦੇ ਹੁੰਦੇ ਤੇ। ਅੱਛਾ। ਹਾਂਜੀ। ਤੇ ਅੱਲਾ ਕੀਤਾ, ਉਹਨਾਂ ਨੇ ਸਾਡੀ ਇਮਦਾਦ ਵੀ ਕੀਤੀ, ਸਾਨੂੰ ਉੱਥੋਂ ਕੱਢਣ ਦੀ, ਵੀ ਬਚ ਕੇ ਚੱਲ ਜਾਣ। ਬਾਬਾ ਜੀ, ਆਪਾਂ ਜਦੋਂ ਉੱਥੇ ਪਿੰਡ 'ਚ ਰਹਿੰਦੇ ਹੁੰਦੇ ਸੀ, ਆਲੇ ਦੁਆਲੇ ਦੇ ਪਿੰਡ ਸਿੱਖਾਂ ਦੇ ਵੀ ਹੈਗੇ ਸੀਗੇ, ਉਹਨਾਂ ਨਾਲ ਆਪਣਾ ਕਿਦਾਂ ਦਾ ਭਾਈਚਾਰਾ ਸੀ? ਠੀਕ ਠਾਕ ਭਾਈਚਾਰਾ ਥਾ ਜੀ। ਅੱਛਾ। ਹਾਂ। ਉਹਨਾਂ ਦੀ ਆਇਆਂ ਦੀ ਅਸੀਂ ਇੱਜ਼ਤ ਕਰਦੇ ਤੇ ਸਾਡੇ ਬਜ਼ੁਰਗਾਂ ਦੀ ਉਹ ਇੱਜ਼ਤ ਕਰਦੇ ਤੇ। ਠੀਕ ਆ। ਬਹੁਤ ਠੀਕ ਠਾਕ ਦਿਹਾੜੇ ਗੁਜ਼ਰੇ। ਤੁਹਾਨੂੰ ਦੱਸਦੇ ਆ ਵੀ ਜਿੱਦਣ ਅਸੀਂ ਪਿੰਡੋਂ ਤੁਰੇ ਆ ਨਾ, 2-3 ਮਰਬਿਆਂ ਤੇ ਜੀ ਜਦ ਗਏ ਅਸੀਂ ਤਾਂ ਸਿੱਖ ਆ ਗਏ ਤਲਵਾਰਾਂ ਲੈ ਕੇ, ਇੰਜ ਚਮਕਣ, 300-400 ਬੰਦਾ। ਬਸ ਉਹ ਆ ਕੇ ਤਿਆਰ ਹੋ ਗਏ ਸਾਡੇ 'ਤੇ ਹਮਲਾ ਕਰਨੇ ਨੂੰ। ਇੱਧਰੋਂ ਫਿਰ ਸਾਡਾ ਚਾਚਾ ਕੋ ਪੜਿਆ ਗਿਣੋ ਸਾ, ਇਹਨਾਂ ਦਾ ਦਾਦਾ ਆਪਣੇ ਲਿਆ ਹੋਣਾ ਦਾ, ਉਹ ਕਹਿਣ ਲੱਗਾ ਹੁਣ ਇੱਦਾਂ ਨਹੀਂ, ਆਪਣਾ ਡੰਡਾ ਸੋਟਾ ਖੁਆੜੀ ਜੋੜ ਹਥਿਆਰ ਆਪਣਾ ਹੱਥ 'ਚ ਫੜ ਲਓ, ਇਹਨਾਂ ਨਾਲ ਲੜ ਕੇ ਮਾਰਨਾ। ਬਾਜੀ ਸਾਡੇ ਚਾਚੇ ਨੇ, ਉਸ ਵੇਲੇ ਬਾਰਿਸ਼ਾਂ ਬਹੁਤ ਪੈਂਦੀਆਂ ਤੇ ਖੇਤਾਂ 'ਚ ਪਾਣੀ ਆਮ ਖੜਾ ਥਾ, ਕਹਿੰਦਾ ਪਾਣੀ ਪੀ ਲਓ, ਡੰਡਾ ਸੋਟਾ ਆਪਣਾ ਖੁਆੜੀ ਫੜ ਲਓ ਤੇ ਇਹਨਾਂ ਨਾਲ ਲੜਨਾ। ਉਹ ਜੀ ਪਾਣੀ ਪੂਣੀ ਪੀਤਾ ਤੇ ਡੰਡੇ ਸੋਟੇ ਫੜ ਲਏ। 100 ਬੰਦਾ ਤਾਂ ਸਾਡਾ, ਤੇ ਮੁਕਾਬਲੇ ਲਈ ਤਿਆਰ ਹੋ ਗਏ। ਤਿਆਰ ਹੋ ਗਏ। ਚਾਚੇ ਸਾਡੇ ਨੇ ਫਿਰ ਨਾਅਰਾ ਲਵਾਇਆ,
ਉਧਰੋਂ ਫਿਰ ਜਵਾਬ ਆਇਆ ਸਿੱਖਾਂ ਦਾ, ਆਖੇ ਮੀਆਂ ਅਸੀਂ ਮੁੜ ਚੱਲੇ ਆ, ਤੁਸੀਂ ਲੰਘ ਜਾਓਗਾ। ਹਾਂ, ਮੀਆਂ ਸਾਦੇ ਤੇ। ਅੱਛਾ, ਮੁਸਲਮਾਨਾਂ ਨੂੰ ਮੀਆਂ ਸਾਦੇ। ਹਾਂ ਜੀ, ਆ ਇਸ ਤਰ੍ਹਾਂ ਅਸੀਂ ਪਿੰਡੋਂ ਨਿਕਲੇ ਹਾਂ, ਸਾਡੇ ਨੇੜੇ ਨਹੀਂ ਉਹ ਆਏ ਹੈ। ਉਦਾਂ ਮੈਂ ਕਿਹਾ ਵੀ ਜਦੋਂ ਅਮਨ ਸੀ ਪਹਿਲੇ, ਤੁਸੀਂ ਇੱਧਰ ਉੱਧਰ ਜਾਂਦੇ ਹੁੰਦੇ ਸੀ ਪਿੰਡਾਂ ਵਿੱਚ, ਤੇ ਉਹਨਾਂ ਨਾਲ ਆਪਣਾ ਕਿੱਦਾਂ ਦਾ ਸੀਗਾ, ਕੋਈ ਕਿਸੇ ਕਿਸਮ ਦਾ ਉਦੋਂ ਤਾਂ ਨਹੀਂ ਫਰਕ ਪਾਉਂਦੇ ਹੁੰਦੇ ਸੀ ਵੀ ਇਹ ਮੁਸਲਮਾਨ ਆ ਗਏ ਸਾਡੇ ਪਿੰਡ 'ਚ ਜਾਂ ਕੋਈ ਇਸ ਤਰ੍ਹਾਂ ਨਾ ਦੀ ਜੀ ਨਾ, ਇਹ ਖਿਆਲ ਹੀ ਨਾ ਸੋ ਹੈ, ਉਹ ਤਾਂ ਭਰਾਵਾਂ ਭੈਣਾਂ ਭਰਾਵਾਂ ਵਾਂਗ ਰਹਿੰਦੇ ਥੇ। ਹਾਂ ਜੀ, ਤੇ ਆਪਣਾ ਮੰਗਣਾ ਮੰਗਣਾ ਵੀ ਹੋਇਆ ਸੀਗਾ? ਹਾਂ ਜੀ, 15 ਸਾਲ ਦੀ ਉਮਰ ਸੀ ਆਪਣੀ? ਨਹੀਂ, ਹਾਂ, ਮੰਗਣੀ ਇੱਧਰ ਹੀ ਆ ਕੇ ਸ਼ਾਦੀ ਹੋਈ ਹੈ। ਅੱਛਾ। ਹਾਂ ਜੀ, ਉਦੋਂ ਤਾਂ ਕਹਿੰਦੇ ਸੀ ਵਿਆਹ ਕਰਾ ਕੇ 10-10 ਸਾਲ ਤੋੜਦੇ ਨਹੀਂ ਹੁੰਦੇ ਸੀ ਕਿ ਮਕਲਾਵਾ ਲੈਣ ਨੂੰ 10 ਸਾਲ ਲੱਗ ਜਾਂਦੇ ਹੁੰਦੇ। ਨਾ ਜੀ, ਇੱਧਰ ਆ ਕੇ ਸ਼ਾਦੀ ਹੋਈ ਆ। ਹਾਂ, ਬੜੇ ਦੋਹਾਂ ਦੀ ਬੜਿਆਂ ਦੀ ਉਧਰ ਹੋਈ ਆ। ਹਾਂ ਜੀ, ਸਰਦਾਰ ਦੀ ਵੀ ਤੇ ਅਦਾਲਤ ਖਾਨ ਦੀ ਵੀ। ਗੋਸ਼ਤ ਜਰਦਾ, ਗੋਸ਼ਤ ਜਰਦਾ ਰੋਟੀ, ਇਹ ਇਸ ਰੋਟੀ ਦੀ ਮਸ਼ਹੂਰੀ ਥੀ ਬਹੁਤੀ। ਹਾਂ ਬਈ ਫਲਾਨਿਆਂ ਨੇ ਦਕਸੀ ਰੋਟੀ ਦਿੱਤੀ ਹੈ ਬਹੁਤ ਵਾਧੂ। ਹੁੰਦੀ ਸੀ ਹਾਂ ਜੀ, ਮਿੱਠੇ ਚੌਲ ਤੇ ਗੋਸ਼ਤ ਆ ਜਾਣਾ ਤੇ ਉਹਨੇ ਕਹਿਣ ਲੱਗੇ ਉਹਨੇ ਤਾਂ ਦਕਸੀ ਦਿੱਤੀ, ਉਹਨੇ ਤਾਂ ਵੱਟ ਕੱਢਤੇ ਤਾਂ। ਹਾਂ, ਮਿੱਠੇ ਚੋਲਾਂ ਨੇ ਵੱਟ ਨਿਕਲ ਜਾਂਦੇ ਸੀ। ਹਾਂ ਜੀ, ਹੁਣ ਲੋਕ 8-8 9-9 ਡਿਸ਼ਾਂ ਬਣਾਉਂਦੇ ਆ। ਉਹ ਕਹਿੰਦਾ ਸਾਲੇ ਨੇ ਕੀਤਾ ਕੀ ਆ? ਕੀਤਾ ਕੀ ਆ? ਉਸ ਵੇਲੇ ਕਹਿੰਦਾ ਸਹੀ ਤਰ੍ਹਾਂ ਗਲੀ ਨਹੀਂ ਸੀ। ਉਸ ਵੇਲੇ ਤਾਂ ਜੀ ਰੋਟੀ ਦੀ ਬਹੁਤ ਮਸ਼ਹੂਰੀ ਸੀ। ਫਲਾਨਿਆਂ ਨੇ ਰੋਟੀ ਵੀ ਬੜੀ ਦਿੱਤੀ ਹੈ, ਗੋਸ਼ਤ ਰੋਟੀ ਜਰਦਾ। ਦਕਸੀ ਰੋਟੀ ਦਾ ਇੰਨਾ ਭਾਰ ਬਣ ਜਾਂਦਾ ਸੀ ਕਿ ਬੰਦੇ ਗਾਉਂਦੇ ਰਹਿੰਦੇ ਸੀ ਕਈ ਦਿਨ। ਹਾਲਾਂਕਿ ਮਿੱਟੀ ਦੀਆਂ ਪਿਆਲੀਆਂ ਹੁੰਦੀਆਂ ਤੇ ਜਿਹਨਾਂ ਵਿੱਚ ਗੋਸ਼ਤ ਛੋਰਾ ਪਾ ਕੇ ਦੇਣਾ, ਮਿੱਟੀ ਦੀਆਂ ਸੈਣਕਾਂ ਹੁੰਦੀਆਂ ਤੇ ਜਿਹਨਾਂ ਵਿੱਚ ਚੌਲ ਪਾਣੇ, ਚੌਲ ਪਾ ਕੇ ਉੱਪਰ ਬਰਗ ਲਾਣੇ ਚਾਂਦੀ ਦੇ। ਰੋਟੀ ਬੜੀ। ਲੋਕ ਘਰ ਘਰ ਵੱਟਦੇ ਹੁੰਦੇ ਸੀ ਲੱਡੂ। ਹਾਂ ਜੀ, ਲੱਡੂ ਜਲੇਬੀਆਂ ਘਰ ਕੱਢਦੇ ਹੁੰਦੇ ਸੀ। ਨਹੀਂ, ਲੱਡੂ ਦੀ ਛੱਡੂ ਕੋਈ ਨਾ ਸੀ, ਲੱਡੂ ਹਿੰਦੂਆਂ ਦੇ ਹੁੰਦੇ ਥੇ। ਨਾ ਆਪਣੇ ਵੀ ਕੱਢਦੇ ਰਹੇ ਕਿ ਬਈ ਇੱਥੇ ਤਾਂ ਬਹੁਤ ਸਾਡੇ ਤਾਂ ਬਥੇਰੇ ਕੱਢਦੇ ਰਹੇ। ਨਹੀਂ, ਸਾਡੇ ਜਲੇਬੀਆਂ ਕੱਢਦੇ ਰਹੇ ਵਿਆਹਾਂ ਤੇ ਆਮ। ਕਹਿਣਾ ਜੀ ਉੱਥੇ ਹਲਵਾਈ ਘਰ ਸੱਦਿਆ। ਘਰ ਸੱਦਿਆ, ਹਾਂ, ਸਾਰੀ ਰਾਤ ਆਪਣੇ ਲੱਡੂ ਵੱਟੀ ਜਾਣੇ ਆ। ਬੈਠੇ ਰਹਿਣਾ ਸਾਰੇ, ਹਾਂ, ਖਾਈ ਜਾਣੇ ਵਿੱਚੋਂ ਜਦੋਂ ਸਿਆਣਿਆਂ ਤੋਂ ਚੋਰੀ। 10-12 ਉਹ ਲੱਡੂ ਦਿੰਦੇ ਥੇ, ਲੱਡੂ ਜਲੇਬੀ। ਸਾਡੇ ਬੜੇ ਆਪਣੇ। ਸਾਦੇ ਟਾਈਮ ਸੀ ਜੀ ਉਦੋਂ। ਹਾਂ ਜੀ, ਸਾਡੇ ਤਾਂ ਇਹੀ ਗੋਸ਼ਤ ਰੋਟੀ ਜਰਦਾ ਚੱਲਦਾ ਸੀ। ਅੱਛਾ, ਫੌਦਗੀ ਦਾ ਖਾਣਾ ਜਿਹੜਾ ਸੀ ਨਾ ਯਾਰ, ਇੰਤਹਾਈ ਨਾ ਮਕੂਲ ਖਾਣਾ ਸੀ। ਮਸਰਾਂ ਦੀ ਦਾਲ ਪੱਕਦੀ ਸੀ ਤੇ ਰੋਟੀਆਂ ਨਾਲ ਮਤਲਬ ਆਪ ਪਕਾ ਲੈਣੀਆਂ ਸੀ ਬੁੜੀਆਂ, ਤੇ ਇਹੋ ਚੱਲਦਾ ਸੀ ਕੰਮ। ਆ ਬਾਅਦ ਚ ਚੱਲਿਆ ਕੰਮ ਕਿ ਜੀ ਮਤਲਬ ਦੇਗਾਂ ਚੜਾ ਦੋ, ਤੇ ਚਲੋ ਦੇਗਾਂ ਤਾਂ ਤਕਾਜ਼ਾ ਬਣ ਗਿਆ ਹਾਲਾਤ ਦਾ, ਬੰਦੇ ਜ਼ਿਆਦਾ ਹੁੰਦੇ ਆ, ਬੰਦੇ ਹੁਣ ਜ਼ਿਆਦਾ ਹੋ ਲੇਕਿਨ ਉਹ ਗੋਸ਼ਤ ਵਾਲਾ ਤੇ ਤਕੱਲਫਾਤ ਵਾਲਾ ਕੰਮ ਜਿਹੜਾ ਸੀ ਨਾ। ਭਾਈ ਅੱਗੇ ਫੌਦਗੀ ਹੋਣੀ, ਫੌਦਗੀ ਤੋਂ ਬਾਅਦ ਕਿਸੇ ਘਰ ਚੁੱਲ੍ਹਾ ਨਹੀਂ ਸੀ ਬਲਦਾ ਹੁੰਦਾ। ਸੀ ਬਲਦਾ, ਬਿਲਕੁਲ ਇਹ ਪੱਕੀ ਗੱਲ ਹੈ। ਹਾਂਜੀ, ਜਿੰਨਾ ਚਿਰ ਜਨਾਜ਼ਾ ਪਿਆ ਆਪਣੇ ਰੋਟੀ ਨਹੀਂ ਸੋ ਪੱਕਦੀ, ਚੁੱਲ੍ਹੇ 'ਚ ਅੱਗ ਨਹੀਂ ਬਾਲਦੇ ਨਾ ਸੋ। ਹਾਂ ਜੀ, ਦੁੱਧ ਵੀ ਭੁੱਖੇ ਰਹਿਣਾ ਪੈ ਜੇ ਤੇਰੇ। ਇਹ ਦੇਖਣ ਦੀਆਂ ਗੱਲਾਂ ਸਵਾ ਮਹੀਨੇ ਤੱਕ ਲੋਕਾਂ ਨੇ ਟੈਲੀਵਿਜ਼ਨਾਂ ਨੂੰ ਬਿਲਕੁਲ ਸਾਈਡ ਤੇ ਰੱਖ ਦੇਣਾ ਵੀ ਲਾਣਾ ਨਹੀਂ ਹੈਗਾ। ਹੁਣ ਤਾਂ ਗਵਾਂਢ ਫੌਦਗੀ ਹੋਏ ਉਧਰ ਚੱਲਣ ਦੇ ਹੁੰਦੇ, ਕੇਬਲ ਚੱਲਦਾ ਹੁੰਦਾ, ਉਧਰ ਕੇਬਲ ਚੱਲਦੀ ਆ, ਉਧਰ ਸਾਰੇ ਚੱਲਦੇ ਗਾਣੇ ਚੱਲਦੇ। ਜਿੰਨਾ ਚਿਰ ਜਨਾਜ਼ੇ ਤੇ ਬਾਅਦ ਫਿਰ ਉਹ ਕਰਦੇ ਸੀ। ਅਸਲ ਉਹ ਇੱਕ ਨਾ ਦੁੱਖ ਨੂੰ ਦੁੱਖ ਸਮਝਦੇ ਸੀ, ਆਪਣਾ ਦੁੱਖ ਸਮਝਦੇ ਸੀਗੇ। ਸਾਂਝਾਂ ਸੀਗੀਆਂ ਨਾ, ਸਾਰੀਆਂ ਸਾਂਝਾਂ ਸੀ ਇੱਕ ਦੂਏ ਦੇ ਨਾਲ, ਖੁਸ਼ੀਆਂ 'ਚ ਵੀ ਸ਼ਾਮਲ ਹੋਣਾ। ਉਹ ਬਲਕਿ ਕਰਤਾਰਾ ਉਹਦਾ ਨਾਂ ਸੀਗਾ, ਸਾਡੇ ਬਾਲਦ ਦਾ ਭਰਾ ਬਣਿਆ ਥਾ। ਅੱਛਾ, ਅਸੀਂ ਘਰ-ਬਾਰ ਸਾਰਾ ਸਮਾਨ ਚੱਕ ਕੇ ਉਹਦੇ ਘਰ ਸਿੱਟ ਕੇ ਆਏ ਹਾਂ। ਹਾਂ ਜੀ, ਘਰ ਦਾ ਸਾਰਾ ਸਮਾਨ ਉਹਦੇ ਘਰ ਸਿੱਟਿਆ। ਅੱਛਾ, ਤੇ ਫਿਰ ਉਹ ਸਾਨੂੰ ਫਿਰ ਮੁੜ ਕੇ ਨਹੀਂ ਮਿਲਿਆ। ਅਸੀਂ ਸੁਨੇਹੇ ਵੀ ਭੇਜੇ, ਫਿਰ ਉਹ ਸਾਡੇ ਨੇੜੇ ਨਹੀਂ ਲੱਗਿਆ। ਉਹ ਕਿਉਂ ਨਹੀਂ ਲੱਗਾ ਫਿਰ ਨੇੜੇ? ਬਸ ਅੱਲਾ ਜਾਣੇ। ਹੁਣ ਅਸੀਂ ਕੈਂਪਾਂ 'ਚ ਬੈਠੇ ਤੇ, ਅੱਛਾ, ਉਹ ਆਪਣੇ ਘਰ ਬੈਠੇ ਤੇ। ਉਹ ਆਪਣੀ ਪੈਲੀ ਵੇਖ ਹਾਂ ਜੀ, ਜਾਣੀ ਉਹ ਭਰਾ ਦੇ ਬਣਾਉਣ ਦੀ ਵਜ੍ਹਾ ਨਾਲ ਉਹਦੇ ਘਰ ਸਾਰਾ ਘਰ ਚੱਕ ਕੇ ਸਿੱਟਿਆ ਜਾਂਦਾ। ਹਾਂ ਜੀ, ਹੋਰ ਕੋਈ ਉੱਥੋਂ ਦੀ ਗੱਲਬਾਤ ਸੁਣਾਓ। ਕੱਲ ਦੀ ਸ਼ਾਦੀ ਸੀ ਨਾ, ਅੱਛਾ, ਉਹ ਛੋਟਾ ਆਪਣੇ ਸਾਡਾ ਹਲਟ ਚੱਲਦਾ ਤਾ, ਫਿਰ ਟੱਗਿਆ ਨਾਲ ਆਇਆ ਨੂੰ ਨਹਾ ਦਿਆ ਆ ਵਿਆਹ ਨੂੰ ਟੱਗੇ ਲਿਜਾਣੇ ਤੇਗੇ। ਤੇ ਇਹਨਾਂ ਦਾ ਆਪਣੇ ਚਾਚਾ ਅਹਿਮਦ ਉਹ ਮੌਣ ਪਰ ਖੜ ਕੇ ਨਾ ਟੱਗਿਆਂ ਨੂੰ ਇੰਜ ਮਾਰਨ ਲੱਗਾ। ਉਹ ਵੀ ਉਹ ਟੱਗੇ ਨੇ ਮਾੜੀ ਫੇਟ, ਉਹ ਖੂਜ ਜਾ ਪਿਆ। ਨਾ ਜੀ, ਬੰਦਾ। ਹਾਂ ਜੀ, ਇਹਨਾਂ ਦਾ ਚਾਚਾ। ਵਿਆਹ ਜਾਣਾ ਸੀ, ਉਧਰੋਂ ਬੰਦਾ ਕੋਈ ਡਿੱਗ ਪਿਆ। ਹਾਂ ਜੀ, ਅੱਛਾ, ਬਾਜੀ ਫਿਰ ਸਾਡਾ ਮੇਰਾ ਭਰਾ ਪਰੇ ਖਰਬੂਜਿਆਂ 'ਚ ਬੜਾ ਸੀਗਾ, ਖਰਬੂਜੇ ਖਾਂਦਾ ਤਾ। ਉਹ ਵਾਹਵਾ ਹੁਸ਼ਿਆਰ ਸੀਗਾ, ਖੂਹ 'ਚ ਉਤਰ ਜਾਂਦਾ ਸੀਗਾ।
ਉਹਨੇ ਜੀ ਦਵਾ ਦਵ ਫਿਰ ਉਹਨੂੰ ਬਾਜ ਮਾਰੀ, ਮਾਲ ਰਾਹ ਉਤਰਿਆ, ਜਾ ਕੇ ਉਹਨੇ ਹੱਥਾਂ 'ਤੇ ਚੱਕ ਲਿਆ। ਬਸ ਚੱਕਿਆ ਤਾਂ ਫਿਰ ਉਹ ਚਾਲਾਂ ਦੇ ਜੱਟ, ਉਹਨਾਂ ਦਾ ਡੇਰਾ ਨੇੜੇ, ਤਾਂ ਮੰਜੀ ਮੰਗਾਈ, ਮੰਜੀ ਪਰ ਪਾ ਕੇ ਰੱਸੇ ਪਾ ਕੇ ਕੱਢਿਆ। ਇਹ ਵਾਕਿਆ ਹੋਇਆ ਤਾਂ। ਇਹ ਤਾਂ ਫਿਰ ਬਹੁਤ ਮਾੜਾ ਕੰਮ ਹੋਇਆ। ਅੱਲਾ ਪਾਕ ਨੇ ਚਲੋ ਉਹਦੀ ਜ਼ਿੰਦਗੀ ਬਚਾ ਲਈ, ਹਾਂ ਜੀ, ਵਰਨਾ ਵਿਆਜ ਵੀ ਦਾ ਲੇਖਾ ਪੈ ਗਿਆ ਸੀ। ਹਾਂ ਜੀ, ਬਿਲਕੁਲ। ਹਾਂ, ਫਿਰ ਉਹਨੂੰ ਜੀ ਦਾਖਲ ਕਰਾਇਆ ਉਸੇ ਵੇਲੇ ਜਾ ਕੇ ਆਪਣੇ ਹਸਪਤਾਲ। ਅੱਛਾ, ਸਵੇਰ ਨੂੰ ਆਪਣੇ ਤੜਕੇ ਫਿਰ ਬਿਆਨ ਚਲੇ ਗਏ ਇਹਨਾਂ ਦੇ। ਧੱਕਾ ਨਾਲ ਆਣਾ ਮਹਿੰਗਾ ਹੀ ਪੈ ਗਿਆ। ਹਾਂ ਜੀ, ਮਹਿੰਗਾ ਪੈ ਗਿਆ। ਆਹ, ਉਹ ਤਿਆਰੀਆਂ ਸੀ ਨਾ ਬਰਾਤ ਦੀਆਂ, ਬਰਾਤ ਦੀਆਂ ਤਿਆਰੀਆਂ ਸੀ ਨਾ, ਤੇ ਬਰਾਤ ਦੀਆਂ ਤਿਆਰੀਆਂ 'ਚ ਹੀ ਹੋ ਗਿਆ ਮਸਲਾ। ਉਦੋਂ ਬਰਾਤ ਦੀਆਂ ਤਿਆਰੀਆਂ ਵੀ ਤਾਂ ਇਦਾਂ ਦੀਆਂ ਹੁੰਦੀਆਂ ਸੀ, ਦੇਸੀ। ਉਦੋਂ ਫਿਰ ਬਰਾਤਾਂ ਕਿੱਦਾਂ ਜਾਂਦੀਆਂ ਹੁੰਦੀਆਂ ਸੀ? ਬਰਾਤਾਂ ਜਾਂਦੀ ਹੁੰਦੀ ਸੀ, ਗੱਡੀਆਂ ਹੁੰਦੀਆਂ ਸੀ, ਗੱਡੀ ਬੈਲ ਗੱਡੀਆਂ, ਜਿੱਦਾਂ ਟਾਂਗੇ ਹੁੰਦੇ ਨਾ, ਉਹਦੇ ਵਿੱਚ 4-5 ਬੰਦੇ ਬਹਿੰਦੇ ਹੁੰਦੇ ਤੇ। ਬਸ ਉਹ ਗੱਡੀਆਂ ਹੋਣੀਆਂ 5-7, ਇੱਕ ਗੱਡਾ ਆਪਣੇ ਜਿਹੜਾ ਸਮਾਨ ਉਹਨਾਂ ਨੇ ਦੇਣਾ ਕੁੜੀ ਵਾਲਿਆਂ ਨੇ, ਉਹ ਗੱਡਾ ਉਹਦੇ ਵਾਸਤੇ ਲਿਜਾਈਦਾ ਥਾ ਨਾਲ। ਉਹ ਬੈਲ ਗੱਡੀਆਂ ਕੋਈ ਸਪੈਸ਼ਲ ਸਾਖਤ ਦੀਆਂ ਬਣੀਆਂ ਹੁੰਦੀਆਂ ਸੀ, ਮਤਲਬ ਉਹਦਾ ਨਕਸ਼ਾ ਟਾਂਗੇ ਤਰ੍ਹਾਂ ਦੀ, ਟਾਂਗੇ ਸ਼ਕਲ ਸੀ। ਟਾਂਗੇ ਵਾਲਾ ਹਿਸਾਬ ਥਾ। ਰੱਥ ਕਹਿੰਦੇ, ਪਤਾ ਨਹੀਂ ਰੱਥ ਨੂੰ। ਰੱਥ ਵੀ ਹੁੰਦਾ ਤਾਂ, ਰੱਥ ਵਿੱਚ ਜ਼ਿਆਦਾ ਬੰਦੇ ਬਹਿ ਜਾਂਦੇ ਥੇ। ਹਾਂ ਜੀ, ਰੱਥ ਕੋਈ ਲਿਜਾਂਦਾ ਤਾਂ ਨਹੀਂ, ਆਮ ਗੱਡੀਆਂ ਜਾਂਦੀਆਂ ਥੀਆਂ। ਨਿਆਣਿਆਂ ਨੂੰ ਤਾਂ ਛੱਡ ਜਾਂਦੇ ਹੋਣੇ ਵੀ ਕੀ ਲਿਜਾਣਾ ਬਰਾਤ ਨੂੰ ਇਹਨਾਂ ਨੂੰ ਵਿਚਾਰਿਆਂ ਨੂੰ। ਨਹੀਂ ਜੀ, ਨਿਆਣੇ ਵੀ ਜਾਂਦੇ ਤੇ ਨਾਲ। ਹਾਂ ਜੀ, ਨਿਆਣੇ ਵੀ ਜਾਂਦੇ ਨਾਲ। ਨਿਆਣੇ ਦਾ ਫਿਰ ਅਕੀਰ ਨੇ ਪਾਉਂਦੇ ਹੋਣੇ ਵੀ ਅਸੀਂ ਤਾਂ ਜਾਣਾ ਹੀ ਜਾਣਾ ਜੀ। ਨਾ ਜੀ, ਨਿਆਣੇ ਨੂੰ ਤਾਂ ਬਹੁਤਾ ਚਾਅ ਹੁੰਦਾ ਸ਼ਾਦੀ ਦਾ। ਉਦੋਂ ਵੀ ਇਹ ਠੀਪੇ ਠੂਪੇ ਸੁੱਟਦੇ ਹੁੰਦੇ ਸੀ। ਬਹੁਤ ਹਾਂ, ਠੇਪੇ ਆਪਣੇ ਉਦੋਂ ਵੀ ਮੁੱਠ ਮਾਰਦੇ ਸੀ। ਪੈਸੇ ਸਿੱਟਣੇ। ਚੂੜਿਆਂ ਨੇ, ਸਾਡਿਆਂ ਨੇ ਆਪਣੇ ਉਹ ਤੰਬੂ ਬਣਾਏ ਹੋਣੇ, ਸੋਟੀਆਂ ਤੇ ਬੰਨੇ ਹੋਣੇ, ਚੂੜਿਆਂ ਨੇ ਉਹ ਪੈਸੇ ਬੋਚ ਲੈਣੇ। ਅੱਛਾ, ਸਿੱਕੇ। ਹਾਂ ਜੀ, ਉਹ ਸੋਟੀਆਂ ਨਾਲ ਬੰਨ ਕੇ ਆਪਣੇ ਕੱਪੜੇ ਉਹ ਤੰਬੂਆਂ ਜਿਹੇ ਚ, ਹਾਂ, ਉਹਨਾਂ ਨਾਲ ਬੋਚ ਲੈਣੇ। ਹਾਂ, ਬੜੇ ਸਿਆਣੇ ਸੀ। ਹਾਂ ਜੀ, ਚੂੜੇ ਜਿਹੜੇ ਚੂੜਿਆਂ ਨੂੰ ਹੁਣ ਮਜ਼ਬੀ ਕਹਿੰਦੇ ਆ। ਉਹਨਾਂ ਨੂੰ ਹੁਣ ਇਦਾਂ ਕਹਿ ਦਈਏ ਨਾ, ਇਸ ਨਾਂ ਨਾਲ ਪੁਕਾਰੀਏ ਤਾਂ FIR ਕੱਟੀ ਜਾਂਦੀ ਆ, ਬੰਦਾ ਅੰਦਰ ਤੁੰਨ ਦਿੰਦੇ ਆ ਉਹ। ਹੁਣ ਉਹ ਚੂੜੇ ਨਹੀਂ ਕਹਾਂਦੇ ਹੋਣੇ। ਨਹੀਂ, ਹੁਣ ਉਹਨਾਂ ਨੂੰ ਵਾਲਮੀਕੀ ਕਹਿੰਦੇ ਆ ਜਾਂ ਮਜ਼ਬੀ ਕਹਿੰਦੇ ਆ। ਅੱਛਾ ਜੀ, ਕਾਨੂੰਨ ਕਹਿੰਦਾ ਵੀ ਉਹਨਾਂ ਨੂੰ ਮਜ਼ਬੀ ਕਹੋ। ਇਹ ਠੀਕ, ਕਾਨੂੰਨ ਪਾਸ ਹੋ ਗਿਆ ਆ। ਇਹ ਠੀਕ, ਉਹ ਗੁੱਸਾ ਕਰਦੇ ਹੋਣੇ ਨਾਂ ਤੋਂ। ਇਹ ਠੀਕ ਹੈ। ਵੈਸੇ ਵੀ ਮਹੱਜਬ ਦੌਰ ਆ ਹੁਣ, ਵੈਸੇ ਹੀ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਜਦੋਂ ਕੋਈ ਚੱਲ ਲੱਗਦਾ। ਸਾਡੇ ਚੂੜੇ ਦਾ ਨਾਂ ਅੱਲਾ ਰੱਖਾ ਤੇਗਾ, ਬਹੁਤ ਭਲਾ ਮਾਨਸ ਬੰਦਾ ਤੇਗਾ, ਚੰਗਾ ਬੰਦਾ ਸੀ। ਹਾਂ ਜੀ, ਬੜੀ ਖਿਦਮਤ ਕਰਦਾ ਹੁੰਦਾ ਤਾਂ ਕਿ ਪਾਥੀਆਂ ਪੱਥਣੀਆਂ, ਡੰਗਰਾਂ ਥੱਲੇ ਲੜਕਾ ਫੜਕਾ, ਫਿਰ ਨਾ ਸਫਾਈ ਠੀਕ ਠਾਕ ਕਰਨੀ। ਇਹ ਉਹ ਨੰਬਰਦਾਰ ਦਾ ਨਾਂ ਕੀ ਸੀਗਾ ਚਾਚਾ? ਨੰਬਰਦਾਰ ਦਾ ਨਾਂ ਆਪਣੇ ਬਾਬੂ ਖਾਂ, ਹਾਂ, ਬਾਊ ਖਾਂ ਸੀ। ਉਹ ਸਾਡੇ ਮਾਮੇ ਦਾ ਪੁੱਤ ਆ। ਮੁੰਦਰੀ ਬੈਠੇ ਹਨ ਤਾਂ ਹਾਂ ਜੀ, ਫਿਰ 47 ਦਾ ਜਦੋਂ ਟਾਈਮ ਆਇਆ ਤੁਹਾਨੂੰ ਕਿੱਦਾਂ ਪਤਾ ਲੱਗਾ? ਬਾਜੀ ਪਤਾ ਤਾਂ ਫਿਰ ਲੱਗ ਗਿਆ, ਤਾਂ ਪਤਾ ਲੱਗਿਆ ਵੀ ਹਮਲੇ ਹੋਣ ਲੱਗ ਪਏ ਆਲੇ ਦੁਆਲੇ। ਹਿੰਦੂ ਜਿਹੜੇ ਸਿੱਖ ਮਾਰਨ ਲੱਗ ਪਏ ਮੁਸਲਮਾਨ। ਵਗੈਰਾ ਤੇ ਐਲਾਨ ਵੀ ਹੋਇਆ ਹੋਵੇਗਾ? ਨਹੀਂ, ਐਲਾਨ ਕੋਈ ਨਹੀਂ ਹੋਇਆ। ਰੇਡੀਓ ਹੈਗੇ ਸੀ ਉਦੋਂ? ਨਾ, ਰੇਡੀਓ ਵੀ ਕੋਈ ਨਹੀਂ, ਰੇਡੀਓ ਕਿਸੇ ਕਿਸੇ ਘਰ ਚ ਹੁੰਦੇ ਸੀ। ਨਹੀਂ, ਕਿਤੇ ਵੀ ਨਹੀਂ ਥਾ ਜੀ। ਸਾਡੇ ਪਿੰਡ ਤਾਂ ਕਿਸੇ ਵੀ ਕੋਲ ਵੀ ਨਾ ਸੋ ਰੇਡੀਓ। ਹਾਲਾਂਕਿ ਚੰਗਾ ਪਿੰਡ ਸੀ ਉਹ ਬੜਾ। ਉਦੋਂ ਦਾ ਫਿਰ ਜੇ ਫਰਜ਼ ਕਰ ਲਓ ਕਿਸੇ ਕੋ ਹੁੰਦਾ ਸੀ, ਉਹ ਤਾਂ ਫਿਰ ਬਹੁਤ ਹੀ ਬੜਾ ਚੌਧਰੀ ਗਿਣਿਆ ਜਾਂਦਾ ਹੋਣਾ। ਨਹੀਂ ਜੀ, ਹੈ ਹੀ ਨਾ ਸੋ ਕਿਸੇ ਕੋਲ। ਅਸੀਂ ਤਾਂ ਦੇਖਿਆ ਨਹੀਂ ਕਿਸੇ ਕੋਲ ਵੀ। ਸਾਈਕਲ ਨਾ, ਸਾਡੇ ਅੱਬੇ ਦੀ ਦੱਸਦੇ ਗੱਲ ਵੀ ਇਹਨਾਂ ਨੇ ਸਾਈਕਲ ਉਦੋਂ ਲਿਆ, ਅੱਛਾ, ਤੇ ਉਹ ਸਾਰਾ ਹੀ ਪਿੰਡ ਦੇਖਣ ਆਇਆ ਵੀ ਯਾਰ ਉਹ ਮਸ਼ੀਨ ਲੈ ਆਂਦੀ ਐ, ਇਸ ਕਿਸਮ ਦੀ ਸਫ਼ਰ ਕਰਦੀ ਐ, ਤੇ ਉਹ ਪੈਰ ਹੀ ਨਹੀਂ ਲੱਗਣ ਹਾਂ ਬੜਾ ਬੰਦਾ ਅੜਾਈ ਬੰਦੇ ਨੂੰ ਉਹ ਚੁੱਤ ਸਿਰ ਦਿੱਤਾ ਤੇ ਚੁੱਕੀ ਚਲੀ ਜਾ। ਯਕੀਨ ਕਰਕੇ ਤੇ ਸਾਰਾ ਪਿੰਡ ਦੇਖਣ ਆਇਆ। ਸਾਈਕਲ ਉਹ ਨਵੀਂ ਚੀਜ਼, ਨਵੀਂ ਚੀਜ਼, ਹਾਂ ਬਿਲਕੁਲ, ਹਾਂ, ਕਿਉਂਕਿ ਇਹ ਮੁਲਾਜ਼ਮ ਵੀ ਉਧਰ ਹੋ ਗਿਆ ਸੀ ਨਾ ਉਦੋਂ, ਅੱਛਾ, ਤੇ ਪੜ੍ਹੇ ਲਿਖੇ ਵੀ ਆਇਆ ਸੀ, ਤੇ ਉਹ ਕੋਈ ਆਪਣਾ ਹੈ ਸੀ ਥੋੜਾ ਬਹੁਤਾ ਜਰਾ ਇਨਫਰਾਦੀਅਤ। ਹਾਂ ਹਾਂ, ਤੇ ਫਿਰ ਉਹ ਜਦੋਂ ਸਾਈਕਲ ਲਿਆਂਦਾ ਤਾਂ ਕਹਿੰਦੇ ਇੰਨਾ ਲੋਕਾਂ ਨੂੰ ਮਤਲਬ ਤਜਬ ਹੋਇਆ ਨਾ ਵੀ ਯਾਰ ਇਹ ਕਿਹੜੀ ਸ਼ੈ ਆ ਗਈ ਹੈ। ਉਹਦੇ ਵਿੱਚ ਸ਼ਾਇਦ ਸਾਈਕਲ ਜਦੋਂ ਕਿਸੇ ਨੇ ਦੇਖਿਆ ਨਹੀਂ, ਸੁਣਦੇ ਆ ਜੀ, ਕਹਿੰਦੇ ਉਹ ਕੋਈ ਜੰਗਲੀਆਂ ਦਾ ਏਰੀਆ ਸੀ, ਤਾਂ ਉਹ ਬੰਦਾ ਸਾਈਕਲ ਤੇ ਪਟੜੀ ਤੇ ਜਾਣ ਡਿਆ, ਤਾਂ ਉਹ ਡਾਂਗਾ ਲੈ ਕੇ ਪਿੱਛੇ ਭੱਜ ਪਏ। ਉਹਨੇ ਕਿਹਾ ਬਲਾ ਬੰਦੇ ਨੂੰ ਉਡਾਈ ਜਾਂਦੀ ਹੈ, ਬੰਦੇ ਨੂੰ ਸਾਈਕਲ ਭੰਨ ਦਿੱਤਾ ਡੰਡੇ ਮਾਰ ਮਾਰ ਕੇ। ਉਦੋਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਸਾਈਕਲ ਕਿਹੜੀ ਚੀਜ਼ ਹੈ। ਬੰਦਾ ਜਾਨ ਛਡਾਉਣ ਲਈ ਲੱਤਾਂ ਪੈਰ ਬਹੁਤ ਮਾਰਦਾ, ਲੇਕਿਨ ਉਹ ਛੱਡਦੀ ਕਾਈ ਨਾ।
ਇਹ ਨਹੀਂ ਪਤਾ ਵੀ ਬੰਦਾ ਹੀ ਉਹਨੂੰ ਲਈ ਜਾਂਦਾ। ਸਾਈਕਲ ਹੀ ਤੋੜਤਾ ਸੀ। ਅਗਰ ਉਹਨਾਂ ਨੇ ਕਿਹਾ ਬਲਾ ਮੁਕਾ ਹੀ ਦਿੱਤੀ। ਏਡੇ ਏਡੇ ਭੋਲੇ ਲੋਕ ਹੈਗੇ ਸੀਗੇ। ਅੱਛਾ ਫਿਰ ਤੁਸੀਂ ਕਿੱਦਾਂ ਆਪਣੇ ਪਿੰਡੋਂ ਨਿਕਲੇ? ਆਪਣੇ ਪਿੰਡੋਂ ਜੀ ਫਿਰ ਹਮਲਾ ਹੋ ਗਿਆ ਆਪਣੇ ਇੱਧਰ ਪਿੰਡ 'ਚ ਖਨੀ ਕਰੀਹੇ ਹਮਲਾ ਹੋਇਆ ਸੀਗਾ। ਉਹ ਫਿਰ ਡਰਦਾ ਫਿਰ ਸਾਡੇ ਲੋਕ ਵੀ ਤੁਰ ਪਏ, ਫਿਰ ਹਮਲਾ ਹੋਇਆ ਸਾਡੇ ਪਰ ਵੀ ਹੋ ਜਾਣਾ, ਆ ਵੀ ਜਾਣੀ ਸੀ ਬਾਰੀ। ਪਹਿਲਾਂ ਬਸ। ਚਾਚੇ ਨੂੰ ਦੱਸਦੇ ਆ ਵੀ ਇਹਨਾਂ ਦਾ ਲੱਗਾ ਰਾਹੋਂ 'ਚ, ਰਾਹੋਂ 'ਚ। ਫਿਰ ਦੂਸਰਾ ਕੈਂਪ ਅੱਗੇ ਬਰਾਮ, ਹਾਂ ਬਰਾਮ 'ਚ ਲੱਗਾ ਦੂਸਰਾ ਕੈਂਪ। ਤੁਸੀਂ ਰਾਹੋਂ ਦਾ ਨਾਂ ਲਿਆ, ਰਾਹੋਂ ਦੇ ਚੌਧਰੀ ਅਬਦੁਰਮਾਨ ਦੇ ਬਾਰੇ ਕੀ ਜਾਣਦੇ ਹੋ? ਅਬਦੁਰਮਾਨ ਦੇ ਬਾਰੇ ਜੀ ਅਸੀਂ ਅਬਦੁਰਮਾਨ ਦੇ ਖੇਤਾਂ 'ਚੋਂ ਛੱਲੀਆਂ ਉਸ ਵੇਲੇ ਸੰਨ 47 'ਚ ਲਿਆ ਕੇ ਚੱਬੀਆਂ ਕੈਂਪ 'ਚ ਭੁੰਨ ਕੇ। ਕੈਂਪ ਦੇ ਵਿੱਚ ਹਾਂ ਜੀ। ਤੇ ਅਬਦੁਰਮਾਨ ਬਹੁਤ ਬੜਾ ਬੰਦਾ था, 2200 ਕਮਾਂ ਦਾ ਮਾਲਕ ਸੀਗਾ। ਅੱਛਾ। हाँ जी। ਤੇ ਉਸ ਵੇਲੇ ਟਿਊਬਵੈਲ ਅਬਦੁਰਮਾਨ ਨੇ ਲਵਾਏ थे, ਆਪਣੇ ਉੱਚੇ ਟਿੱਬਿਆਂ ਤੇ ਪਾਣੀ ਵੀ ਚੜਾਤਾ था। ਅੱਛਾ। हाँ जी। ਟੇਕਾਂ ਦੇ ਦੇ ਕੇ ਖਾਲੇ ਉੱਚੇ ਬਣਾ ਕੇ। हाँ जी। ਅਬਦੁਰਮਾਨ ਦਾ ਬੜਾ ਠੀਕ ਠਾਕ ਕਾਰੋਬਾਰ ਸੀ। ਸਾਡੇ ਬਟਾਰੂਆਂ ਨੂੰ ਫਿਰ ਉਹ ਤਕਰੀਬਨ ਜਾਣਦੇ ਤੇ ਸਾਡਾ ਅੰਦਾਜ਼ਾ ਵੀ ਉਹ ਸਾਡੇ ਬਟਾਰੂਆਂ ਨੂੰ ਦੇਖ ਕੇ ਨਾ ਇਸੇ ਵਾਸਤੇ ਮੁੜ ਗਏ। ਤਲਕ ਵਾਸਤਾ ਵੀ ਕਹਿੰਦੇ, ਤਲਕ ਵਾਸਤਾ ਅਸੀਂ ਜਾਣਦੇ ਸੀਗੇ। ਹਾਂਜੀ। ਹਾਂ ਜੀ। ਜਦੋਂ ਆਪਾਂ ਆਪਣੇ ਪਿੰਡੋਂ ਨਿਕਲੇ ਆਪਾਂ ਸਮਾਨ ਸਮੂਨ ਵੀ ਕੋਈ ਚੱਕਿਆ ਕਿ ਸਾਰਾ ਇਦਾਂ ਹੀ ਛੱਡ ਕੇ ਨਿਕਲੇ? ਸਮਾਨ ਜੀ ਆਪਣੇ ਹੀ ਕੋ ਸ਼ੱਕਰ ਸ਼ੁਕਰ 2 ਕਮਾਂਡ ਰੱਖ ਲਈ ਤੇ ਗੱਡੇ ਤੇ ਹਾਂ ਗੱਡੇ ਤੇ ਕੋ 2-3 ਕੁ ਬਿਸਤਰੇ ਰੱਖ ਲਏ, 5-4 ਕੁ ਭਾਂਡੇ ਸੀਗੇ, 8-7 ਸਿਰ ਘੇ ਸੀਗਾ ਸਾਡੇ ਕੋਲ ਦੇਸੀ, ਉਹ ਡੱਬੇ 'ਚ ਪਾਇਆ ਸੀਗਾ। ਉਹ ਫਿਰ ਕੈਂਪ 'ਚ ਲਿਆ ਕੇ ਅਸੀਂ ਰਲਾਇਆ, ਕੋਈ ਰਿਸ਼ਤੇਦਾਰਾਂ ਨੂੰ ਵੀ ਵੰਡ ਕੇ ਖਿਲਾਈ ਉਹ ਪੰਜੀਰੀ, ਆਪ ਵੀ ਖਾਧੀ। ਇਸ ਤਰ੍ਹਾਂ ਕਰਕੇ ਏਦਾਂ ਦਾ ਸਮਾਂ। ਲੱਭਦੀ ਕੋਈ ਨਹੀਂ ਹੋਣੀ ਫਿਰ ਉੱਥੇ ਉਦੋਂ ਕੈਂਪਾ ਕੂਪਾਂ ਜਾਂ ਇੱਧਰ ਉੱਧਰ? ਨਾ ਜੀ ਲੱਭਦੀ ਥੀ, ਅੱਲਾ ਦਿੰਦਾ ਥਾ। ਉਹ ਸਿੱਖ ਦਾਣੇ ਦੇ ਜਾਂਦੇ ਥੇ ਕੈਂਪ ਤੇ ਪਰੇ ਬਾਰਡਰ ਤੇ ਬਹਿ ਜਾਣਾ ਉਹਨਾਂ ਨੇ ਪੰਡ ਬੰਨ੍ਹ ਕੇ। ਉਹਨਾਂ ਨੇ ਕਹਿਣਾ ਵੀ ਇੰਨੇ ਪੈਸੇ ਦੇ ਦਿਓ, ਉਹ ਪੈਸੇ ਦੇ ਕੇ ਉਹ ਪੰਡ ਚੱਕ ਲਿਆਣੀ। ਤੇ ਮੁੱਲ ਦੇ ਕੇ ਜਾਣੀ ਆ? ਹਾਂ ਜੀ। ਮੁੱਲ ਵੀ ਦਿੰਦੇ ਸੀ, ਜਿਹਨਾਂ ਦੀ ਕੋਈ ਬਣੀ ਸੀ ਉਦਾਂ ਵੀ ਦੇ ਜਾਂਦੇ ਸੀ? ਨਹੀਂ ਜੀ, ਮੁੱਲ ਦੇ ਕੇ ਜਾਂਦੇ ਤੇ। ਨਹੀਂ ਉਦਾਂ ਮਤਲਬ ਹੋਰ ਅਸੀਂ ਪੁੱਛਦੇ ਆ ਲੋਕਾਂ ਨੂੰ, ਦੱਸਦੇ ਆ ਕਿਹੜੇ ਪਿੱਛੋਂ ਜਿਹੜੇ ਤਲਕ ਵਾਸਤੇ ਵਾਲੇ ਉਹ ਪਹੁੰਚਾਉਂਦੇ ਰਹੇ ਪਿੱਛੋਂ ਖਾਣਾ ਪੀਣਾ। ਬਸ ਕਿਸੇ ਨੂੰ ਪਹੁੰਚਾਇਆ, ਸਾਨੂੰ ਨਹੀਂ ਪਹੁੰਚਾਇਆ, ਐਵੇਂ ਕਹੀਏ ਝੂਠ ਮਾਰੀਏ। ਤੇ ਕੋਈ ਹਮਲਾ ਆਪਣੇ ਤੇ ਹੋਇਆ ਹੋਵੇ, ਕੋਈ ਨੁਕਸਾਨ ਹੋਇਆ ਹੋਵੇ? ਨਹੀਂ, ਫਿਰ ਸਾਡਾ ਨੁਕਸਾਨ ਕੋਈ ਨਹੀਂ ਹੋਇਆ। ਅੱਛਾ। ਹਾਂ ਜੀ, ਸਾਡੇ ਪਰ ਕੋਈ ਅੱਖੀਂ ਦੇਖਿਆ ਹੋਵੇ ਕਿਸੇ ਹੋਰ ਦਾ? ਹਮਲਾ ਵੀ ਕੋਈ ਨਹੀਂ, ਬਸ ਅੱਖੀਂ ਇੱਕ ਕਰੀਹੇ ਹੋਇਆ, ਇੱਕ ਮਹਾਲੋਂ ਹੋਇਆ ਸੀਗਾ ਹਮਲਾ ਬਹੁਤ ਜ਼ਬਰਦਸਤ। ਉਹ ਦੱਸੋ ਕਿਦਾਂ ਹੋਇਆ? ਉਹ ਆਪਣੇ ਉਹ ਮਾਮਾ ਭਾਣਜਾ ਤੇ ਜਿਹੜੇ ਮੁਸਲਮਾਨ ਥੇ ਉਹ ਚਬਾਰੇ ਤੇ ਬੈਠੇ ਸੀਗੇ। ਤਾਂ ਸਿੱਖ ਜਿਹੜੇ ਚੜ੍ਹਾਈ ਕੀਤੀ ਤੀ ਉਹ ਥੱਲੇ ਰਫਲਾਂ ਲੈ ਕੇ ਗੋਲੀਆਂ ਚਲਾਉਂਦੇ ਤੇ। ਬਸ ਉਹ ਫਿਰ ਪਹਿਲਾਂ ਤਾਂ ਸਿੱਖ ਉਹਨਾਂ ਨੇ ਵਾਹਵਾ ਮਾਰੇ ਉੱਪਰੋਂ ਗੋਲੀ, 2 ਮਾਮਾ ਭਾਣਜਾ ਆਪਣੇ ਰਫਲਾਂ ਗੋਲੀਆਂ ਚਲਾਉਂਦੇ ਤੇ। ਬਾ ਉਹ ਕੁਦਰਤ ਵੱਲੋਂ ਕੋ ਫੌਜ 5-4 ਫੌਜੀ ਗਏ ਆਪਣੇ ਕਬੀਲੇ ਨੂੰ ਲੈਣ, ਉਹ ਗੱਡੀ ਆ ਗਈ, ਉਹਨਾਂ ਨੇ ਦੇਖਿਆ। ਹਾਂ ਜੀ, ਅੱਲਾ ਨੇ ਭੇਜ ਦਿੱਤੀ। ਉਹ ਆ ਗਏ, ਉਹਨਾਂ ਨੇ ਜੀ ਆ ਕੇ ਗਨ ਮਸ਼ੀਨ ਜੋੜਤੀ, ਸਿੱਖਾਂ ਦੇ 70 ਲਾਤੇ ਉੱਥੇ, ਫਿਰ ਬਹੁਤ ਸਿੱਖ ਮਰਿਆ। ਹਾਂ ਜੀ। ਇਹ ਫੌਜ ਜਿਹੜੀ ਸੀ ਜ਼ਿਆਦਾ ਮੁਸਲਮਾਨ ਹੀ ਸੀਗੀ, ਸਿੱਖ ਹੀ ਸੀਗੇ ਕਿ ਮੁਸਲਮਾਨ ਵੀ ਸੀਗੇ ਵਿੱਚ? ਉਹ ਤਾਂ ਮੁਸਲਮਾਨ ਹੀ ਗਏ ਥੇ ਨਾ ਆਪਣੇ ਟੱਬਰ ਕਬੀਲੇ ਨੂੰ ਲੈਣ। ਮੈਂ ਆਮ ਜਿਹੜੀ ਫੌਜ ਸੀ ਉਸ ਵੇਲੇ ਅੰਗਰੇਜ਼ ਦੀ ਫੌਜ ਸੀ ਨਾ ਸਾਰੀ, ਅੰਗਰੇਜ਼ ਦੀ ਫੌਜ। ਉਹਦੇ ਵਿੱਚ ਭਰਤੀ ਤਾਂ ਇਹ ਵੀ ਹੋਏ ਹੋਣਗੇ, ਹਾਂ, ਸਿੱਖ ਵੀ ਹਿੰਦੂ ਵੀ ਸੀਗੇ। हाँ जी, मुसलमान। डोगरा राज भी सीगा? हाँ जी, वो डोगरे भी, डोगरे साले पैड़े थे, हिंदू थे वो। हाँ जी। वो उन्होंने कहते बहुत मारवट की? हाँ जी, डोगरिया ने बहुत, उन्होंने पिंडा ते हमले फिर वाहवा कीते। ਸਿੱਖਾਂ ਨੇ ਮੇਰਾ ਖਿਆਲ ਮਜਮੂਈ ਤੌਰ ਤੇ ਜ਼ਿਆਦਾ ਮਸਲਾ ਪੈਦਾ ਕੀਤਾ ਵਾ, ਜਿਹੜਾ ਕਤਲੋਗਾਰਤ ਦਾ ਜ਼ਿਆਦਾ ਹਿੰਦੂਆਂ ਦੀ ਨਿਸਬਤ ਨਾਲ ਇਹਨਾਂ ਨੇ ਜ਼ਿਆਦਾ। ਨੇੜੇ ਲੱਗਿਆ ਕੋਈ ਵੀ ਖੱਤਰੀ ਬਾਹਮਣ ਨਹੀਂ ਨੇੜੇ ਲੱਗਿਆ ਕੋਈ ਵੀ, ਇਹ ਸਿੱਖ ਹੀ ਉਸ ਵੇਲੇ ਪੈਂਦੇ ਤੇ ਮੱਛਰੇ ਹੋਏ ਸੀਗੇ, ਬਸ ਉਹਨਾਂ ਦੀ ਉਂਗਲ ਤੇ ਚੜੇ ਹੋਏ ਸੀਗੇ। ਫਿਰ ਬਾਅਦ ਤੇ ਤਾਂ ਪਛਤਾਉਂਦੇ ਰਹੇ ਸਿੱਖ। ਹਾਂ ਜੀ।
ਬਾਅਦ ਚ ਪਛਤਾਣ ਦਾ ਕੀ ਫਾਇਦਾ ਜਦੋਂ ਨੁਕਸਾਨ ਹੋ ਬਸ ਫਿਰ ਹੁਣ ਆਪਣੇ ਵੀ ਤਾਂ ਪੇਸ਼ ਆਈ ਆ ਉਹਨਾਂ ਦੇ। ਆ ਹੁਣ ਉਹ ਇਸ ਗੱਲ ਨੂੰ ਤਾਂ ਬੜਾ ਮਹਿਸੂਸ ਕਰਦੇ ਆ। ਹਾਂ ਜੀ। ਅੱਛਾ, ਫਿਰ ਤੁਸੀਂ ਇਹਦਾ ਮਤਲਬ ਅਮਨ ਸਕੂਨ ਦੇ ਨਾਲ ਪਾਕਿਸਤਾਨ ਆ ਗਏ, ਹਾਂ ਜੀ। ਕੋਈ ਤੁਹਾਡੇ ਨਾਲ ਵਾਕਿਆ ਨਹੀਂ ਪੇਸ਼ ਆਇਆ, ਤੇ ਤੁਸੀਂ ਫਿਰ ਆ ਕੇ ਕਿੱਥੇ ਵਸੇ? ਅਸੀਂ ਜੀ ਬਸੇ ਆ ਕੇ ਜੜ੍ਹਾਂ ਵਾਲੇ 'ਚ ਚੌਥੀ ਚੱਕ, ਚੌਥੀ 'ਚ ਜ਼ਮੀਨ ਪਵਾ ਲਈ। ਅੱਛਾ ਜੀ। ਬਸ ਉੱਥੇ ਸਾਡਾ ਖਾਨਦਾਨ ਸਾਰਾ ਉੱਥੇ ਹੀ ਅਸੀਂ ਆ ਗਏ। ਫਿਰ ਸਾਡੇ ਭਰਾ ਨੇ ਜੀ ਇੱਥੇ ਜ਼ਮੀਨ ਆ ਕੇ ਉਹ ਮੋਰੇ ਆ ਗਿਆ, ਇੱਥੇ ਸਰਗੋਧੇ ਜ਼ਮੀਨ ਪਵਾ ਲਈ। ਜੀ। ਉਹ ਭਰਾ ਫਿਰ ਮੁੜ ਕੇ ਗਿਆ ਪੈ ਕਿ ਚਲੋ ਮੈਂ ਜ਼ਮੀਨ ਪਵਾਇਆ, ਚਲੋ ਅਸੀਂ ਤੁਸੀਂ ਉੱਥੇ ਚਲੋ। ਦੂਸਰੇ ਨੂੰ ਲੱਭਦੇ ਕਿੱਦਾਂ ਸੀ? ਇਦਾਂ ਕੋਈ ਜੜ੍ਹਾਂ ਵਾਲੇ ਆ, ਕੋਈ ਸਰਗੋਧੇ ਆ, ਕੋਈ ਕਿਤੇ ਆ। ਉਦੋਂ ਕਿਹੜਾ ਕੋਈ ਫੋਨ, ਉਦੋਂ ਕਿਹੜਾ ਕੋਈ ਟੈਲੀਫੋਨ ਸੀਗੇ? ਕਿੱਦਾਂ ਇੱਕ ਦੂਜੇ ਨੂੰ ਲੱਭ ਲੈਂਦੇ ਸੀ? ਲੱਭਣ ਨੂੰ ਕਿਹਾ ਆਪਣੇ ਪਤਾ ਹੁੰਦਾ ਸੀਗਾ ਨਾ ਬਈ ਉੱਥੇ ਚੌਥੀ 'ਚ ਬੈਠੇ ਆ। ਹਾਂ, ਕੋਈ ਹੋਣਾ ਲਿੰਕ ਤਲਕ ਹੋਣਾ। ਆਹ ਹੂੰ। ਅਸੀਂ ਪਹਿਲਾਂ ਆਏ ਥੇ ਆਪਣੇ ਜੜ੍ਹਾਂ ਵਾਲੇ 'ਚ, ਪਹਿਲਾਂ 76 ਚੱਕ ਸੀਗਾ ਆਪਣੇ 84 ਵਾਲੇ ਲੰਬੜ, ਉੱਥੇ ਉਹਨਾਂ ਦਾ ਮਰਬਾ ਜ਼ਮੀਨ ਦਾ ਥਾ। ਅੱਛਾ, ਤੇ ਪਹਿਲਾਂ ਸੀ ਪਾਕਿਸਤਾਨ, ਉਹ ਪਾਕਿਸਤਾਨ ਤੋਂ ਪਹਿਲਾਂ ਹੀ? ਪਹਿਲਾਂ ਤਕਸੀਮ ਤੇ ਉਹ ਅੰਗਰੇਜ਼ਾਂ ਦੇ ਬੇਲੇ ਤੇ ਬੈਠੇ ਤੇ, ਅੱਛਾ। ਤੇ ਉਹਦੇ ਕੋਲ ਆਏ ਤੇ ਉਹ ਲੰਬੜਦਾਰ ਥਾ ਚੱਕ ਦਾ ਗੁਲਾਮ ਨਿਆਜ਼ ਖਾਨ। ਹੂੰ। ਉਹਦੇ ਕੋਲ ਆਏ ਸਾਰੇ ਖਾਨਦਾਨ, ਅਸੀਂ ਉੱਥੇ ਵੀ ਰਹੇ। ਉਹਦੇ ਕੋਲ ਏਦਾਂ ਦੀਆਂ ਓਟਾਂ ਛੋਟਾਂ ਹੈ ਸੀ ਨਾ ਵੀ ਕਿਤੇ? 15-20 ਦਿਨ ਜੀ ਅਸੀਂ ਉਹਦੇ ਕੋਲ ਰਹੇ। ਅੱਛਾ। ਰਹਿ ਕੇ ਤਾਂ ਉਹਨੇ ਵਿਚਾਰੇ ਨੇ ਰੋਟੀਆਂ ਲਵਾਉਣੀਆਂ ਤੇ ਦੂਰ ਤੇ ਤਾਂ 40-50 ਜੀ ਥੇ ਅਸੀਂ ਉੱਥੇ ਰੋਟੀਆਂ ਖਾਣੀਆਂ। ਫਿਰ ਸਾਨੂੰ ਤੇਹਾਂ ਚੋਹਾਂ ਨੂੰ ਬਾਪ ਪੁੱਤਾਂ ਨੂੰ ਕੱਪੜੇ ਖੱਦਰ ਦੇ ਸਵਾ ਕੇ ਦਿੱਤੇ, ਮੋਰੇ ਸਿਆਲ ਆਉਂਦਾ ਥਾ। ਤੇ ਐਵੇਂ ਕਹੀਏ ਵੀ ਬੜੀ ਹਮਦਰਦੀ ਉਹਨੇ ਸਾਡੀ। ਕਿੰਨੇ ਜੀ ਸੀ ਤੁਸੀਂ ਉੱਥੋਂ ਆਏ ਜਦੋਂ ਉਜਾੜਾ ਪਿਆ? ਅਸੀਂ ਤਾਂ ਬਾਪ ਪੁੱਤ ਚਾਰੇ ਸੀਗੇ। ਅੱਛਾ। ਹਾਂ ਜੀ, ਇੱਕ ਸਾਡਾ ਬਾਪ ਤਾਂ, 3 ਅਸੀਂ ਭਾਈ ਤੇ ਥੇ। ਬਾਕੀ ਜਿਹੜੇ ਇਹ ਬਾਕੀ ਸਾਡੇ ਚਾਚੇ। ਚਾਚੇ। ਹਾਂ ਜੀ, ਅੱਛਾ। ਚਾਚਿਆਂ ਦੀ ਔਲਾਦ ਸੀ? ਨਹੀਂ, ਉਹ ਵੀ ਨਾਲੇ ਤੇ ਸਾਡੇ ਉਸ ਵੇਲੇ। ਹਾਂ। ਉੱਥੋਂ ਉੱਠ ਕੇ ਫਿਰ ਅਸੀਂ ਚੌਥੀ ਚੱਕ 'ਚ ਆ ਗਏ। ਚੌਥੀ 'ਚ ਜ਼ਮੀਨ ਵੀ ਅਲਾਟ ਕਰਾ ਲਈ ਜੀ ਪ੍ਰਤੀ ਕਿੱਲਾ। ਅੱਛਾ। ਉੱਥੋਂ ਫਿਰ ਸਾਡੇ ਭਰਾ ਨੇ ਖਾਨਦਾਨ ਸਾਡਾ ਬਖੇਰਤਾ। ਭਰਾ ਸਾਡਾ ਸਾਨੂੰ ਇੱਧਰ ਸਰਗੋਧੇ ਲੈ ਆਇਆ। ਸਾਡੇ ਚਾਚੇ ਫਿਰ ਸਾਤੇ ਮਗਰੋਂ ਉੱਠ ਕੇ 17 ਚੱਕ 'ਚ ਆ ਗਏ, 17 ਕਿੱਥੇ ਸੀ? ਖਾਨੇ ਵਾਲੇ ਕੋ। ਖਾਨੇ ਵਾਲੇ ਕੋਲ। ਹਾਂ ਜੀ। ਤੇ ਉਹ ਮਲਕਾਣੀ ਕਿੱਥੇ ਆ? ਮਲਕਾਣੀ ਹੈਗੀ ਰਿਆਸਤ ਬਹੌਲਪੁਰ 'ਚ। ਜਿੱਥੇ ਉਹ ਦਾਦਾ ਸਾਡਾ ਆ 17 ਚੋਂ ਉੱਠ ਕੇ ਗਏ ਤੇ ਫਿਰ ਮਲਕਾਣੀ। ਇੰਨੀ ਦੂਰ ਕਿਉਂ ਚਲੇ ਗਏ? ਬਸ ਜੀ ਦਾਣਾ ਪਾਣੀ ਲੈ ਗਿਆ ਖਿੱਚ ਕੇ। ਉਹ ਕੋਈ ਸਹੁਰਿਆਂ ਦੀ ਵੀ ਪੱਕ ਕੀਤੀ ਨਾ ਕਿਸੇ ਨੇ, ਕੋਈ ਆਪਣੇ ਸਹੁਰਿਆਂ ਨੂੰ ਨਿਕਲ ਗਿਆ, ਕੋਈ ਆਪਣੇ ਸਹੁਰਿਆਂ ਨੂੰ, ਕੋਈ ਇਦਾਂ ਦਾ ਮਾਮਲਾ ਵੀ ਹੋਇਆ। ਭਰਾ ਰਿਸ਼ਤੇਦਾਰੀ ਦੇ ਤਲਕ ਨਾਲ ਉੱਥੇ ਸਰਗੋਧੇ। ਇਹ ਮਗਨਾਤੀਸੀ ਤਾਕਤ ਜਿਹੜੀ ਬਹੁਤਾ ਖਿੱਚ ਪਾਉਂਦੀ। ਹਾਂ ਜੀ। ਸ਼ੁਰੂ ਤੋਂ ਹੀ ਇਹ ਪਜਾਮੇ ਦਾ ਸਾਗ ਜਿਹੜਾ ਇਹ ਭਾਰਾ ਰਿਹਾ ਹਮੇਸ਼ਾ ਹੀ। ਅੱਛਾ, ਵੀ ਤੁਸੀਂ ਹੁਣ ਸਰਗੋਧੇ ਕਿਹੜਾ ਪਿੰਡ ਦੱਸਿਆ ਸੀ? ਕਾਨਮਾ ਸ਼ਮਾਲੀ। ਸ਼ਮਾਲੀ। ਹਾਂ ਜੀ। ਇਹ ਆਪਣਾ ਕਿਹੜੀ ਤਹਿਸੀਲ ਚ ਹੈ? ਸਰਗੋਧਾ ਤਹਿਸੀਲ। ਸਰਗੋਧਾ ਤਹਿਸੀਲ ਚ ਹੀ ਆ। ਹਾਂ। ਸਰਗੋਧਾ ਵਾਹਦ ਪਾਕਿਸਤਾਨ ਦਾ ਸ਼ਹਿਰ ਹੈ ਜਿਹਦੀਆਂ 7 ਤਹਿਸੀਲਾਂ, 7 ਤਹਿਸੀਲਾਂ ਜੀ ਇਸ ਸ਼ਹਿਰ ਦੀਆਂ। ਅੱਛਾ ਜੀ, ਇਹ ਆਪਣੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਆ? ਹੁਣ ਜਿਹੜਾ ਤੁਹਾਡਾ ਪਿੰਡ ਆ ਕਾਨਮਾ ਸ਼ਮਾਲੀ, ਸਾਡੇ ਆਲੇ ਦੁਆਲੇ ਜੀ ਹੈਗੇ ਆਪਣੇ 85 ਚੱਕ ਆ, 90 ਤੇ 94, ਬਾਕੀ ਇੱਧਰ 84 ਬੈਕ ਮੇਕਣਾ ਦੀ ਸੁਗਵਾਲਾ। ਇਹ ਆਲੇ ਦੁਆਲੇ ਸਾਡੇ ਪਿੰਡ ਆ। ਇਹ ਸਿੱਲਾਂ ਵਾਲੀ ਤੋਂ ਕਿੰਨਾ ਫਰਕ ਨਾਲ? ਸਿੱਲਾਂ ਵਾਲੀ ਹੈਗੀ 32-33 ਮੀਲ ਇੱਥੋਂ 7। ਆਪਣੇ ਪਿੰਡ ਚ ਕਿਹੜੀਆਂ ਕਿਹੜੀਆਂ ਹੁਣ ਕੌਮਾਂ ਬੈਠੀਆਂ ਮੌਜੂਦਾ? ਸਾਡੇ ਪਿੰਡ 'ਚ ਇੱਥੇ ਗੁੱਜਰ ਵੀ ਬੈਠੇ ਆ, ਰਾਜਪੂਤ ਵੀ ਹੈਗੇ, ਕੁਰਾਈਆਂ ਦੇ 2-3 ਘਰ ਆ, ਤੇ ਬਸ ਇਹੀ ਆ। ਇਹ ਕਿਹੜੇ ਕਿਹੜੇ ਜ਼ਿਲ੍ਹਿਆਂ ਚੋਂ ਆ ਕੇ ਬੈਠੇ? ਗੁੱਜਰ ਅੰਬਾਲੇ ਦੇ ਤੇ ਹੁਸ਼ਿਆਰਪੁਰ ਦੇ ਆ, ਤੇ ਰਾਜਪੂਤ ਆਪ ਹੈਗੇ ਆ ਲੁਧਿਆਣੇ ਦੇ, ਜਲੰਧਰ ਦੇ, ਰਿਆਸਤ ਪਟਿਆਲੇ ਦੇ। ਹਾਂ, ਦਰਾਹੇ ਦੇ ਪਿੱਛੋਂ। ਤੋਂ ਇਲਾਵਾ ਵੀ ਜਲੰਧਰ ਦੇ ਹੈਗੇ ਉੱਥੇ ਰਾਜਪੂਤ? ਹਾਂ। ਅੱਛਾ। ਇੱਕ ਰੀਹੇ ਵਾਲੇ ਵੀ ਜਲੰਧਰ ਦੇ, ਹਾਂ। ਲੁਗੜੋਈਏ ਵੀ ਜਲੰਧਰੀਏ। ਕਮਾਮ ਚੱਕ ਦੇ ਤਾਂ ਤੁਸੀਂ ਇਕੱਲੇ ਹੀ ਆ ਉੱਥੇ? ਆਹੋ, ਪਿੰਡ ਸਰਵਰ ਆ ਇੱਕ ਸਰਬਰ ਥੇਗਾ। ਆਹੋ, ਬਸ ਆਪਣੇ ਪਿੰਡ ਵਿੱਚ ਲੋਕਲ ਵੀ ਹੈਗੇ ਲੋਕ ਬੈਠੇ ਜਿਹੜੇ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਉੱਥੇ ਬੈਠੇ ਆ? ਇਹ ਲੁਹਾਰ ਆ ਆਪਣੇ। ਅੱਛਾ।
ਤਿੰਨ ਚਾਰ ਘਰ ਆ ਲੋਹਾਰਾਂ ਦੇ। ਉਹ ਅਕਸਰੀਅਤ ਕਿਹੜੀ ਬਰਾਦਰੀ ਦੀ ਆ ਉੱਥੇ? ਮੋਚੀਆਂ ਦੇ ਤਿੰਨ ਚਾਰ ਘਰ ਆ। ਅਕਸਰੀਅਤ ਕਿਹੜੀ ਬਰਾਦਰੀ ਦੀ ਆ ਉੱਥੇ? ਅਕਸੀਰੀ ਤੇ ਰਾਜਪੂਤਾਂ ਦੀ ਆ। ਬਾਬਾ ਜੀ ਜਦੋਂ ਤੁਸੀਂ ਪਾਕਿਸਤਾਨ ਦੇ ਵਿੱਚ ਆ ਗਏ ਆ ਉੱਥੋਂ ਉਜੜ ਕੇ, ਇਹ ਜਿਹੜੇ ਲੋਕਲ ਮਕਾਮੀ ਲੋਕ ਸੀਗੇ ਜਿਨ੍ਹਾਂ ਨੂੰ ਬਸ਼ਿੰਦੇ ਵੀ ਆਪਾਂ ਕਹਿ ਲੈਂਦੇ ਆ, ਇਹਨਾਂ ਦਾ ਰਵੱਈਆ ਤੁਹਾਡੇ ਨਾਲ ਕਿਦਾਂ ਸੀ? ਰਵੱਈਆ ਤਾਂ ਸਾਡੇ ਨਾਲ ਠੀਕ ਹੀ ਰਿਹਾ ਉਹਨਾਂ ਦਾ। ਹਾਂਜੀ ਰਵੱਈਆ ਇੱਕ ਜੀ 92 ਦਾ ਆਪਣੇ ਡਾਕਟਰ ਤਗਾ ਰਾਣਾ ਹਦਾਇਤ, ਉਹ ਸਾਡੇ ਲੰਬੜਦਾਰ ਨੂੰ ਜਾਣਦਾ ਦਾ, ਲੰਬੜਦਾਰ ਸਾਡਾ ਬਣੋਈ ਸੀਗਾ। ਹਾਂਜੀ ਉਹ ਰਾਣੇ ਹਦਾਇਤ ਨੇ ਤਾਜੀ ਸੂਈ ਮੱਝ ਸਾਡੇ ਬਣੋਈ ਨੂੰ ਦਿੱਤੀ, ਹਮਦਰਦੀ ਕੀਤੀ। ਕੀ ਬਾਤ ਆ ਜੀ। ਬਸ ਉਹ ਮੱਝ ਦਾ ਫਿਰ ਅਸੀਂ ਵੀ ਲੱਸੀ ਪਾਣੀ ਅਸੀਂ ਕਹੀਏ ਵੀ ਪੀਂਦੇ ਰਹੇ, ਪੱਠੇ ਵੀ ਪਾਣੇ, ਲੱਸੀ ਪਾਣੀ ਚੋਣੀ ਵੀ, ਤੇ ਇਸ ਤਰ੍ਹਾਂ ਹੁੰਦਾ। ਕਿੰਨਾ ਟਾਈਮ ਲੱਗਾ ਤੁਹਾਨੂੰ ਇੱਥੇ ਆ ਕੇ ਮੁੜ ਕੇ ਆਪਣੇ ਪੈਰਾਂ ਤੇ ਹੋਣ ਲਈ? ਬਹੁਤ ਜੀ ਫਿਰ ਟਾਈਮ ਤਾਂ 3-4 ਸਾਲਾਂ 'ਚ ਪੈਰ ਲੱਗੇ ਆ। ਜ਼ਮੀਨਾਂ ਮਿਲ ਗਈਆਂ ਆਪਣੀਆਂ। ਹਾਂ ਜੀ। ਇਹ ਨੰਬਰਦਾਰ ਦਾ ਪਿੰਡ ਪਿੱਛੋਂ ਕਿਹੜਾ ਸੀ ਜੀ? ਲਗੜੋਆ। ਲਗੜੋਏ ਦਾ ਸੀ ਆਪਣਾ ਨਜ਼ੀਰ ਖਾਨ ਨੰਬਰਦਾਰ। ਹਾਂ ਜੀ ਉਹ ਪਿੰਡ ਹੋਈ ਸੀ ਨਾ ਸਾਡੇ ਜਿਹੜੇ 3 ਟੱਬਰ ਸੀ ਨਾ, ਮਸਲਨ ਇੱਕ ਇਹਨਾਂ ਦਾ, ਇੱਕ ਬੈਠਿਆ ਗਿਆ ਸਾਦਕਾਬਾਦ, ਦੂਸਰੇ ਅਸੀਂ। ਸਾਡੇ 3 ਘਰਾਂ ਦੇ ਵਿੱਚ ਸਿਰਫ ਇੱਕ ਬਾਦ ਜਿਹੜੀ ਇਹਨਾਂ ਦੀ ਭੈਣ ਸੀ ਨਾ, ਉਹ ਸਿਰਫ ਇਹਨਾਂ ਦੇ ਘਰ 'ਚ ਹੀ ਸੀਗੀ, ਬਾਕੀ ਭਰਾ ਹੀ ਸੀਗੇ, ਭੈਣ ਕੋਈ ਨਹੀਂ ਸੀ। ਇਸ ਵਾਸਤੇ ਉਸ ਨੰਬਰਦਾਰ ਦੀ ਜਿਹੜੀ ਨਾ ਮਤਲਬ ਕਦਰੋ ਮੰਜ਼ਲਤ ਸੀ ਨਾ, ਉਹ ਸਮਝ ਲਓ ਜਿੱਦਾਂ ਵਜ਼ੀਰ ਆਲਾ ਪੂਰਾ ਟੱਬਰ ਹੀ, ਪੂਰੇ ਖਾਨਦਾਨ ਸਾਰੇ ਹੀ ਕਰਦੇ ਸੀ। ਸਾਰੇ ਯਾਰ ਜੋ ਬਹੁਤ ਇੱਜ਼ਤ ਕਰਦੇ। ਅਕਲੌਤਾ ਜਵਾਈ ਸੀ ਨਾ। ਘੋੜੀ ਤੇ ਜਾਣਾ ਤੇ ਸਾਡੇ ਲੋਕਾਂ ਨੇ ਰਾਈਆਂ ਨੇ ਇਸਕਬਾਲ ਵਾਸਤੇ ਮੋਹਰੇ ਖੜ ਜਾਣਾ ਤੇ ਫਲਾਣੇ ਦਾ ਫੜ ਕੇ ਦੂਰ ਤੋਂ ਲਿਆਉਣੀ ਨਾਲ। ਤਾਂ ਵਾਕਿਆ ਮਿਨਿਸਟਰ ਜਿੰਨੀ ਇੱਜ਼ਤ ਸੀਗੀ। ਸੀਗਾ ਵੀ ਜੀ ਆਪਣੇ ਉਹੀਗਾ ਸਫੈਦਪੋਸ਼ ਵੀ ਸੀਗਾ। ਪਹਿਲਾਂ ਜੈਲਦਾਰੀ ਥੀ, ਜੈਲਦਾਰੀ ਫਿਰ ਦੂਸਰੇ ਪਿੰਡ ਚਲੇ ਗਈ ਥੀ, ਫਿਰ ਸਫੈਦਪੋਸ਼ ਰਹਿ ਗਿਆ। ਬਾਕੀ ਲੰਬੜਦਾਰ ਵੀ ਸੀਗਾ। ਇੱਕ ਪੁਲਿਸ ਬਣਾਈ ਥੀ ਅੰਗਰੇਜ਼ਾਂ ਦੇ ਜ਼ਮਾਨੇ 'ਚ, ਸਿਵਲ ਗਾਰਡ ਕਹਿੰਦੇ ਥੇ ਉਹਨੂੰ, ਉਹ ਸਿਵਲ ਗਾਰਡ ਦਾ ਥਾਣੇਦਾਰ ਵੀ ਸੀਗਾ। ਹਾਂ ਜੀ। ਤੇ ਉਦੋਂ ਵੀ ਨਾ ਪੜਿਆ ਲਿਖਿਆ ਸੀਗਾ ਤੇ ਪੂਰੇ ਵਕਾਰ ਵਾਲਾ ਬੰਦਾ ਸੀ ਤੇ ਚੰਗੀ ਟੌਰ ਟੱਪੇ ਵਾਲਾ ਬੰਦਾ ਸੀ, ਅਸੀਂ ਵੀ ਦੇਖਿਆ। ਦੇਖੋ ਜੀ ਉਸ ਵਕਤ ਦੇ ਵਿੱਚ ਤਾਂ ਪੜ੍ਹੇ ਲਿਖੇ ਬੰਦੇ ਵੈਸੇ ਹੀ ਬਹੁਤ ਘੱਟ ਸੀ। ਜੇ ਕੋਈ ਪੜ੍ਹ ਜੇ ਕਿਸੇ ਨੂੰ ਖਤ ਪੜ੍ਹਨਾ ਆਉਂਦਾ ਸੀ ਨਾ, ਉਹਦੀ ਵੈਲਿਊ ਬੜੀ ਹੁੰਦੀ ਸੀ। ਲੋਕ ਉਹਨੂੰ ਚਾਹ ਪਾਣੀ ਪੁੱਜ ਕੇ ਪੁੱਛਦੇ ਸੀ ਵੀ ਕਿਤੇ ਖਤ ਪੜ੍ਹਾਉਣਾ ਪੈ ਜਾਂਦਾ ਇਹਦੇ ਕੋਲੋਂ। ਕਰਦੇ ਥੇ ਜੀ ਉਹਦੀ ਆਏ ਦੀ। ਦੂਸਰੀ ਇਹ ਵੀ ਗੱਲ, ਉਸ ਵੇਲੇ ਜਵਾਈ ਭਾਈ ਦੀ ਕਦਰ ਹੁੰਦੀ ਵੀ ਬਹੁਤ ਜ਼ਿਆਦਾ ਸੀ। ਹਾਂਜੀ ਬਰਾਦਰੀ ਤੋਂ ਹਟ ਕੇ ਦੂਜੇ ਲੋਕ ਵੀ ਕਰਦੇ ਬਹੁਤ ਕਰਦੇ ਸੀ, ਸਾਰਾ ਪਿੰਡ ਕਰਦਾ ਸੀ। ਹਾਂਜੀ ਇਹ ਪਿੰਡ ਦਾ ਜਵਾਈ ਵੀ ਗਿਣਿਆ ਜਾਂਦਾ। ਆਪਣਾ ਸਮਝਿਆ ਜਾਂਦਾ ਸੀ। ਉਹਨੇ ਜਾਣਾ, ਸਾਡੇ ਰਾਈ ਮੋਹਰੇ ਹੁੰਦੇ ਤੇ ਰਾਈਆਂ ਨੇ ਮੋਹਰੇ ਖੜਨਾ ਆਪਣੇ ਇਸਕਬਾਲ ਪਾਸਤੇ ਖੜਨਾ। ਈਦ ਲਿਹਾਜ਼ ਹੁੰਦਾ। ਹਾਂ ਜੀ ਵੀ ਫਲਾਨਿਆਂ ਦਾ ਜਵਾਈ ਆ ਵੀ। ਹੁਣ ਤਾਂ ਜਨਾਬ ਘਰ ਵਾਲੇ ਕਦਰ ਕਰ ਲੈਣ ਤਾਂ ਬੜੀ ਗੱਲ ਆ। ਜਿਹੜੇ ਹਾਲਾਤ ਆ ਇਸੇ ਤਰ੍ਹਾਂ ਹੀ ਆ। ਘਰ ਵਾਲੇ ਵੀ ਪੁੱਛ ਲੈਂਦੇ ਵੀ ਮਾਮੇ ਕਾ ਕਿੱਧਰ ਬਈ। ਕਿੱਧਰ ਵੀ ਜਾਂਦਾ ਨਹੀਂ ਆਹੋ ਤੁਹਾਡੇ ਟਾਈਮ ਤੱਕ ਤਾਂ ਠੀਕ ਸੀ ਬਾਈ, ਹਨਾ? ਉਹ ਹੁਣ ਵੀ ਠੀਕ ਹੀ ਆ, ਉਦੋਂ ਤਾਂ ਆਪਣੀ ਖਸਲਤ ਦਾ ਵੀ ਫਰਕ ਆ। ਠੀਕ ਹੁਣ ਵੀ ਹੈਗਾ ਵਾ, ਖਸਲਤ ਨੂੰ ਉਹਦਾ ਪਛਾਣਦੇ ਆ ਬੰਦੇ ਹੁਣ, ਅੱਗੇ ਨਹੀਂ ਸੀ ਪਛਾਣਦੇ, ਅੱਗੇ ਸਿਰਫ ਰਿਸ਼ਤਾ ਹੀ ਪਛਾਣਦੇ ਸੀ। ਇਹ ਵੀ ਫਰਕ ਪਤਾ ਲੱਗ ਜਾਂਦਾ ਵੀ ਜਿੰਨਾ ਕੁ ਬੰਦਾ ਜਿੰਨੇ ਕੁ ਜੋਗਾ ਹੈਗਾ ਉਨੀ ਕੁ ਉਹਨੂੰ ਇੱਜ਼ਤ ਮਿਲ ਜਾਂਦੀ ਹੈ, ਟਿਕਾਣੇ ਤੇ ਰੱਖਦੇ ਆ। ਕਹੀਏ ਜੀ ਹੁਣ ਕਹੋਗੇ ਵੀ ਆਪਣੇ ਮੂੰਹ ਸਿਫਤ ਕਰਦਾ। ਮੇਰੀ ਸ਼ਾਦੀ ਹੋਈ ਤੀ ਆਪਣੇ ਜਨੂਬੀ ਸ਼ਾਖ 'ਚ 38 ਚੱਕ, ਤੇ ਉਹ ਲੋਕ ਇੰਨੀ ਇੱਜ਼ਤ ਕਰਦੇ ਤੇ ਕਹਿੰਦੇ ਤੇ ਵੀ ਇਹ ਫਲਾਨਿਆਂ ਦਾ ਜਵਾਈ ਬਹੁਤ ਚੰਗਾ, ਬਹੁਤ ਠੀਕ, ਨੇਕ ਬੰਦਾ। ਤੁਹਾਡਾ ਰੰਗ ਰੂਪ ਵੀ ਸੋਹਣਾ ਨਾ, ਤੇ ਅੱਲਾ ਜਾਣਾ। ਸਿਫਤ ਤੋਂ ਇਲਾਵਾ ਗੱਲ ਹੈ ਕਿ ਬਹੁਤ ਸਿਫਤ ਦੇ ਕਾਬਿਲ ਬੰਦੇ, ਇੰਤਹਾਈ ਸ਼ਰਾਫਤ। ਹੁਣ ਤੱਕ ਨਮਾਜ਼, ਰੋਜ਼ਾ, ਹਜ, ਫਿਰ ਇਹ ਵੀ ਕੋਈ ਝੂਠ ਨਹੀਂ ਬੋਲਣਾ, ਕੋਈ ਕਿਸੇ ਕਿਸਮ ਦਾ ਕਿਸੇ ਨਾਲ ਵਾਧਾ ਘਾਟਾ ਜ਼ਿਆਦਤੀ ਨਹੀਂ। ਹਾਲਾਂਕਿ ਉਹ ਜਿਹੜਾ ਇਹਨਾਂ ਦਾ ਬੜਾ ਭਰਾ ਸੀ ਨਾ, ਉਹ ਥੋੜਾ ਬੜਾ ਕਰ ਜਾਂਦਾ ਸੀ, ਤੇ ਇਹ ਇੰਤਹਾਈ ਸ਼ਰੀਫ ਆਦਮੀ ਸੀ ਸ਼ੁਰੂ ਤੋਂ। ਵਾਹ ਜੀ ਵਾਹ, ਗਵਾਹੀ ਜਿਹੜਾ ਕੋਈ ਬੰਦਾ ਕਿਸੇ ਦੀ ਸ਼ਰਾਫਤ ਹੀ ਦੇ ਦੇਵੇ। ਸਾਡਾ ਚਾਚਾ ਅਹਿਮਦ ਤੇ ਦੋਵੇਂ ਇੱਕੋ ਖੋਜੜੇ ਗਏ ਸੀ। ਹਾਂਜੀ ਹਾਂਜੀ। ਉਹਨਾਂ ਦਾ ਤੇ ਇਹਨਾਂ ਦਾ ਸਾਰਾ, ਇੱਕ ਤਾਂ ਸ਼ਕਲ ਵੀ ਰਲਦੀ ਸੀ ਤੇ ਦੂਸਰਾ ਮਤਲਬ ਇਹਨਾਂ ਦੀਆਂ ਆਦਤਾਂ ਵੀ ਰਲਦੀਆਂ ਸੀ ਬਹੁਤ ਜ਼ਿਆਦਾ। ਆਪਣੇ ਇੱਥੇ ਆਪਣੇ ਕਿਆ ਨਾਂ ਆ ਦੁਕਾਨ ਵਾਲਿਆਂ ਦਾ, ਉਹ ਕਹਿੰਦੇ ਹੁੰਦੇ ਇਹ ਅਹਿਮਦ ਦਾ ਭਾਈ ਆ। ਆਹੋ ਦੇਖ ਕੇ ਹਾਂ ਜੀ ਹਿਸਾਬ ਲਾ ਲੈਂਦੇ। ਆਹ ਬਾਬਾ ਜੀ ਬੜੀਆਂ ਸੋਹਣੀਆਂ ਗੱਲਾਂ ਬਾਤਾਂ ਹੋਈਆਂ। ਤੁਹਾਨੂੰ ਤੁਹਾਡੇ ਪਿੰਡ ਵਾਲੇ ਵੀ ਦੇਖਣ ਡਏ ਆ, ਜਦੋਂ ਇਹ ਵੀਡੀਓ ਚੱਲਣੀ ਆ ਨਾ ਉਹਨਾਂ ਨੇ ਦੇਖਣਾ ਆ।
ਤੁਸੀਂ ਕੀ ਆਪਣਾ ਪਿੰਡ ਦੇਖਣਾ ਚਾਹੋਗੇ? ਦਿਲ ਕਰਦਾ? ਦਿਲ ਤਾਂ ਬਹੁਤ ਕਰਦਾ ਜੀ, ਅਸੀਂ ਤਾਂ ਕਹਿੰਦੇ ਵੀ ਜਾਵੇ, ਪਰ ਆ ਜਿਹੜਾ ਸੱਟਾਂ ਤੋਂ ਡਰ ਸਾਹਮਣੇ ਤਾਂ ਫਿਰ ਤੁਹਾਡਾ ਦਿਲ ਕਰਦਾ ਆਪਣਾ ਪਿੰਡ ਦਿਲ ਬੜਾ ਕਰਦਾ। ਦੇਖੋ ਜੀ, ਅਗਰ ਤੁਸੀਂ ਨਾ ਵੀ ਗਏ ਨਾ, ਤੁਹਾਨੂੰ ਤਸਵੀਰਾਂ ਵੀਡੀਓ ਤੁਹਾਡੀਆਂ ਜਿਹੜੀਆਂ ਨੇ ਪਿੰਡ ਦੀਆਂ ਆ ਜਾਣਗੀਆਂ, ਉਹ ਤੁਸੀਂ ਦੇਖ ਸਕਦੇ ਆ। ਤੇ ਅਸੀਂ ਜੀ ਆਪਣੇ ਦੇਖਣ ਵਾਲਿਆਂ ਅੱਗੇ ਗੁਜ਼ਾਰਿਸ਼ ਕਰਾਂਗੇ ਜੀ ਕਿ ਬਾਬਾ ਜੀ ਦੇ ਪਿੰਡ ਕਮਾਮ ਦੀਆਂ ਤਸਵੀਰਾਂ ਵੀਡੀਓ ਜਿਹੜੀਆਂ ਨਾ ਸਕਰੀਨ ਤੇ ਜਿਹੜਾ ਨੰਬਰ ਸ਼ੋ ਹੋ ਰਿਹਾ ਉਹਦੇ ਤੇ ਤੁਸੀਂ ਸਾਡੇ ਹਵੇਲੀ ਭੇਜ ਦਿਓ। ਸਾਡੀ ਹਵੇਲੀ 'ਚ ਸਾਡੀ ਖੂਹੀ ਲੱਗੀ ਹੋਈ ਸੀ, ਸਾਡੇ ਨਾਨਕਿਆਂ ਦੀ ਤਾਂ ਸਾਡੀ ਹਵੇਲੀ ਇਕੱਠੀ ਸੀ, ਦਰਮਿਆਨ 'ਚ ਖੂਹੀ ਲੱਗੀ ਹੋਈ ਸੀ। ਸਾਡੇ ਨਾਨੇ ਦੀ ਕਬਰ ਵੀ ਹਵੇਲੀ ਦੇ ਵਿੱਚ ਹੀ ਆ, ਪੱਕੀ। ਹਾਂ ਜੀ, ਜੇ ਹੋਈ ਤਾਂ ਜੀ ਉਹਦੀਆਂ ਫੋਟੋ ਵੀ ਭੇਜਣਗੇ। ਇਜਾਜ਼ਤ ਦਿਓ ਜੀ, ਰੱਬ ਰਾਖਾ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।